संत प्रेम सिंह जिस वक्त आया ना पूरी खलकत ही है अच्छा न्याइयां दे विच अच्छा बेबा अच्छा मतलब तौले बाजे आसी वजदी सी अच्छा पहली बार आया जी अच्छा ਇੱਥੇ ਪਹਿਲਾਂ ਉਹ ਜਿਹੜਾ ਬੰਦਾ ਸੀ ਨਾ ਮੁਸਲਮਾਨ अच्छा ਸਿੱਖ ਉਹਦੇ ਕੋਲ ਬੱਚਾ ਇੱਕ ਉਹਨੇ ਨਾ ਮੰਜੀਆਂ ਖੜੀਆਂ ਕਰਕੇ ਨਾ ਅਸੀਂ ਬਾਵਾ ਤਗੜੇ ਹੋਏ अच्छा ਤੇ ਉਹ ਬੱਚੇ ਦੇ ਉੱਤੇ ਨਾ ਡੋਰ ਸੱਟੀ ਨੇ ਜਿਸ ਵੇਲੇ ਤੇ ਉਹ ਤਰਾਵੇ ਮੰਜੀਆਂ ਟੱਪ ਗਿਆ ਇੱਕ ਸ਼ੁਗਲ ਦੀ ਬਾਤ ਹੈ अच्छा ਜਿਸ ਵਿੱਚ ਸੰਤ ਪ੍ਰੇਮ ਸਿੰਘ ਆਇਆ संत प्रेम सिंह ਫਿਰ ਉਹਦੀ ਮਾਂ ਜਿਹੜੀ ਨਾ ਉਹ ਮਤਰੇਈ ਹੈ अच्छा मतरई सी संत बाबा प्रेम सिंह दी मां मतरई सी ਮਤਰੇਈ ਸੀ ਉਹ ਜਿਹੜੇ ਮੈਂ ਦੱਸੇ ਨੇ ਖੁਜ਼ਾਨ ਸਿੰਘ ਬਰਿਆਮ ਸਿੰਘ ਅਰਨਾਮ ਸਿੰਘ हाँ जी ਜੀ हाँ हाँ ਉਹ ਵੀ ਉਹਨਾਂ ਦੇ ਭਰਾ ਹੈ ਉਹ ਮਾਂ ਦੇ ਵਿੱਚੋਂ ਸਕੇ ਨਹੀਂ सके नहीं सन ठीक हो गए सही हो गया ਸੰਤ ਪ੍ਰੇਮ ਸਿੰਘ ਦੀ ਮਾਂ ਜਿਹੜੀ ਉਹ ਫਿਰ ਮਤਰੇਈ ਹੈ सही हो गया ਉਹ ਉਹਨਾਂ ਜਿਸ ਵਕਤ ਜਿੱਥੇ ਉਹ ਰੋਟੀ ਦਿੰਦੀ ਸੀ ਨਾ ਪਹਿਲਾਂ ਚੌਂਕਿਓਂ ਬਾਹਰ ਇਹ ਗੱਲ ਜੇ ਹੁਣ ਸਮਝ बिल्कुल आ रही ਉਹਨੇ ਆਖਿਆ ਚੌਂਕੇ ਦੇ ਚਾਰ ਉਹਨੇ ਕਿਹਾ ਜਿੱਥੇ ਪਹਿਲਾਂ ਦੀ ਨਹੀਂ ਹੈ ਨਾ ਬਚਪਨ ਚ ਮੈਂ ਉੱਥੇ ਹੀ ਖਾਂ हाय 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 क्या बात ਇਹ ਗੱਲ ਬੜੀ ਦਾਤ ਦੀ ਹੈ ਅੱਤ ਦੇ ਵਿੱਚ ਵੀ ਮੈਂ ਬੰਦਾ ਇਸ ਤਰ੍ਹਾਂ ਦਾ ਨਹੀਂ ਹੈ ਇਨਸ਼ਾਅੱਲਾ ਮਲਕ ਸਾਹਿਬ ਮਾਨ ਕੇ ਬਿਆਨ ਜਣ ਦੇਣਾ ਆਇਆ हरनाम सिंह नाम से ਹਰਨਾਮ ਸਿੰਘ ਦਾ ਉਹ ਹਰਨਾਮ ਸਿੰਘ ਹੀ ਆ ਉਹਦੇ ਨਾਮ ਮੇਰੇ ਖਿਆਲ ਛੋਟਾ ਭਰਾ ਇਹਨਾਂ ਦਾ ਖਜ਼ਾਨ ਸਿੰਘ ਨਾਮ अच्छा ਸਕੂਲਾਂ ਦਾ ਉਹ ਇੰਚਾਰਜ ਸੀ क्या बात ਉੱਥੇ ਪੜ੍ਹਿਆ ਲਿਖਿਆ क्या ਬਹੁਤ बात ਸ਼ਕਲ ਵਾਲਾ ਬੰਦਾ ਠੀਕ ਠਾਕ ਤੁਹਾਡੀ ਜਿਹੜਾ ਕਰਦਾ ਹੈ, ਅੱਛਾ। ਉਹ ਆਖੇ ਫਿਰ ਬਾਬੇ ਕੋਲ ਦੋ ਲੱਤਾਂ ਨੇ दो रहता है सही हो गया ਤੇ ਜਦੋਂ ਉਹ ਗਏ ਨੇ ਤੁਸੀਂ ਦੱਸਿਆ ਸਾਰਾ ਉਹਨਾਂ ਨੂੰ ਉਠਾਇਆ ਗਿਆ ਜਾਂ ਆਪ ਚਲੇ ਗਏ ਉਠਾਇਆ ਉਠਾਇਆ ਗਿਆ ਇਹ ਬੰਦੇ ਮਿਲ ਕੇ ਗਏ ਨੇ ਰੋਏ ਨੇ ਜੋ ਵੀ ਉਹਨਾਂ ਦੀਆਂ ਥਰੂ ਨਹੀਂ ਖਰਾਬ ਅਸੀਂ ਪਤਾ ਮਿਲਿਆ ਤੁਹਾਡੇ ਨਾਲ ਗੁਫ਼ਤਗੂ ਕੀਤੀ ਹੈ ਹਾਂਜੀ ਜੀ ਹਾਂਜੀ ਪਿਆਰ ਵੀ ਕੀਤੀ ਹੈ ਬਿਲਕੁਲ ਬਿਲਕੁਲ ਤੇ ਕੈਸੀ ਬਾਤ ਹੋਈ ਹੈ ਸਾਨੂੰ ਪਿਛਲੇ ਵੀ ਜਿਹੜੇ ਸਨ ਹੈ ਨੇ ਗੁਜ਼ਰੇ ਜਿਸ ਨੂੰ ਸਾਡੀਆਂ ਅੱਖਾਂ ਦੇ ਸਾਹਮਣੇ ਉਹ ਸਾਨੂੰ ਸਾਰੀ ਯਾਦ ਹੈ ਵੇਲਾ ਉਹ ਠੀਕ ਸੀ ਹੁੰਦਾ ਜੀ ਵੇਲਾ ਉਹਨਾਂ ਦੁਨੀਆ ਰਾਂਦਾ ਮਾਨ ਕਰੋੜਾਪਤੀ ਹੋ ਗਏ ਵਾਹ ਉਹ ਦੁਨੀਆ ਕਰੋੜਾਪਤੀ ਹੋ ਗਈ ਭੁੱਖੇ ਨੰਗੇ ਜਿਹੜੇ ਨੇ ਉਹ ਕਰੋੜਾਪਤੀ ਨੇ ਹਾਂ ਪਰ ਉਹ ਗੱਲ ਉਹ ਗੱਲ ਉਹ ਆਪਣੇ ਕਰੋੜਾਪਤੀ ਨੂੰ ਯਾਦ ਕਰਦੇ ਨੇ ਪਰ ਹਾਰ ਨੂੰ ਕਿਸੇ ਨੂੰ ਯਾਦ ਨਹੀਂ ਪੈਸਾ ਪਿਆਰਾ ਹੈ, ਬੰਦਾ ਪਿਆਰਾ ਨਹੀਂ ਤੁਸੀਂ ਲੋਕ ਜਿਹੜੇ ਦੋੜੇ ਆਖਦੇ ਨਾ ਦੋੜੇ। ਢੋਲੇ ਆਹੋ। ਹੈ ਜੀ ਹਾਂਜੀ। ਬਹੁਤ ਵੱਖਰੇ ਹੁੰਦੇ ਹਾਂ। ਉਹ ਬੜੇ ਪਿਆਰੇ ਹੁੰਦੇ ਪਤਾ ਨਾ ਹੁਣ ਵੀ ਪੰਜਾਬੀ ਦਾ ਪਿਆਰੇ ਜਿਹੜਾ ਹੁੰਦੇ। ਸ਼ੇਰ ਉਸੇ ਬੋਲੇ ਅੱਛਾ ਸੰਤ ਬਾਬਾ ਜਿਹੜੇ ਸੀਗੇ ਨਾ ਪ੍ਰੇਮ ਸਿੰਘ ਇਹਨਾਂ ਦਾ ਜਨਮ ਜਿਹੜਾ ਘਰ ਸੀ ਉਹ ਤਾਂ ਚਲੋ ਤੁਹਾਡੀ ਉਮਰ ਤੋਂ ਵੱਡੇ ਸੀਗੇ ਜੀ। ਉਹਨਾਂ ਦਾ ਘਰ ਕਿਹੜਾ ਸੀ ਅਸਲ ਦੇਖੋ ਜੀ ਘਰ ਤੇ ਉਹਨਾਂ ਦਾ ਹੈ ਹੀ ਆ ਰਾਹ ਦੇ ਵਿੱਚ ਜਿਹੜਾ ਜਿੱਥੇ ਵਿਖਾ ਕੇ ਲਿਆਂਦਾ ਹੈ। ਜਿੱਥੇ ਉਹ ਖਾਸ ਨੇ ਸਾਡੀ ਤਰਫੋਂ ਜਨਾਬ ਉਹਨਾਂ ਨੂੰ ਬਿਲਕੁਲ। ਸੁਣਿਆ ਇਹ ਹੈ ਬਿਲਕੁਲ। ਕਿ ਜਨਾਬ ਅਮਨ ਨਾਲ ਜੀ। ਸਲਾਮਤੀ ਨਾਲ ਸਲਾਮ। ਤੇ ਖੁਸ਼ ਆਬਾਸ਼ ਤੇ ਖੁਸ਼ਹਾਲ ਰਹਿਣ ਬਸ। ਅਸੀਂ ਜਨਾਬ ਖੁਸ਼ ਖੁਸ਼ अस्सलाम वालेकुम सत श्री अकाल मैं ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ और आप सब ਵੇਖ ਰਹੇ ਹੋ ਪੰਜਾਬੀ ਲਹਿਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬ ਦੇ ਰੰਗ ਪੰਜਾਬ ਦੀ ਸਾਂਝ ਪੰਜਾਬ ਦੀਆਂ ਮਾਨ ਮੱਤੀਆਂ ਸ਼ਖਸੀਅਤਾਂ ਪੰਜਾਬੀ ਲਹਿਰ ਦੇ ਰਾਹੀਂ ਆਪ ਜੀ ਦੇ ਰੂਬਰੂ ਕਰਦੇ ਹਾਂ
ਔਰ ਇਸੇ ਪ੍ਰੋਗਰਾਮ ਲਈ ਅੱਜ ਅਸੀਂ ਪਹੁੰਚੇ ਹਾਂ ਖੋੜੀ ਦੁਨਾ ਸਿੰਘ ਜ਼ਿਲ੍ਹਾ ਗੁਜਰਾਤ ਦੇ ਵਿੱਚ। ਸਾਡੇ ਨਾਲ ਕੁਝ ਬਜ਼ੁਰਗ ਮੌਜੂਦ ਨੇ, ਆਓ ਇਹਨਾਂ ਨਾਲ ਗੱਲਬਾਤ ਦੀ ਸਾਂਝ ਪਾਉਂਦੇ ਹਾਂ। ਉਹ 47 ਵੰਡ ਬਟਵਾਰਾ ਜਿਹਨੂੰ ਅਸੀਂ ਕਹਿੰਦੇ ਹਾਂ, 1947 ਦੀ ਇੱਕ ਯਾਦ ਤਾਜ਼ਾ ਕਰਦੇ ਹਾਂ ਔਰ 1947 ਦੀ ਪਹਿਲਾਂ ਦੀ ਸਾਂਝ ਦੀ ਯਾਦ ਤਾਜ਼ਾ ਕਰਦੇ ਹਾਂ। ਉਹ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਹਾਂ। अस्सलाम वालेकुम ਬਾਬਾ ਜੀ, ਕੀ ਹਾਲ ਨੇ? ਠੀਕ ਹੋ? ਠੀਕ ਹੈ ਜਨਾਬ। ਬਾਬਾ ਜੀ, ਨਾਂ ਕੀ ਤੁਹਾਡਾ? ਮੇਰਾ ਨਾਮ ਗੁਲਾਮ ਸਿੰਘ, ਗੁਲਾਮ ਸਰਵਰ। ਤੁਹਾਡੇ ਵਾਲਦ ਸਾਹਿਬ ਦਾ? ਬਾਜ਼ ਖਾਨ। ਬਾਜ਼ ਖਾਨ। ਤੇ ਦਾਦਾ ਜੀ ਦਾ ਯਾਦ ਹੈ? ਦਾਦਾ ਜੀ ਦਾ ਨਾਮ ਯਾਦ ਹੈ ਤੁਹਾਡੇ ਦਾ? ਹਾਂ, ਫਤਿਹ ਖਾਨ। ਫਤਿਹ ਖਾਨ। ਅੱਛਾ, ਇਸ ਵੇਲੇ ਅਸੀਂ ਜਿਹੜੇ ਪਿੰਡ 'ਚ ਬੈਠੇ ਹਾਂ, ਇਸ ਪਿੰਡ ਦਾ ਕੀ ਨਾਂ ਜੇ? ਖੋੜੀ। ਖੋੜੀ ਦੁਨਾ ਸਿੰਘ, ਜਿਹਨੂੰ ਹੁਣ ਰਸੂਲ। ਆ ਦੋਨਾਂ ਸੰਗੀ ਹੈ ਪਹਿਲਾਂ ਜਿਹੜੀ ਹੈ। ਅੱਛਾ, ਇਸ ਵੇਲੇ ਤੁਹਾਡੀ ਉਮਰ ਕਿੰਨੀ ਕੁ ਹੈਗੀ ਹੈ? ਮਤਲਬ ਬਾਬਾ ਜੀ ਹੋਈ ਕੋਈ 80-85 ਦੇ ਕਰੀਬ ਆ ਗਈ ਚਲਾ ਸੀ। ਅੱਛਾ, ਜਦੋਂ ਵੰਡ ਹੋਈ ਹੈ ਉਸ ਵੇਲੇ ਤੁਹਾਡੀ ਕਿੰਨੀ ਉਮਰ ਸੀ? ਉਸ ਵੇਲੇ ਮੈਂ 5ਵੀਂ ਜਮਾਤ ਚ ਪੜ੍ਹਦਾ। 5ਵੀਂ ਜਮਾਤ 'ਚ ਪੜ੍ਹਦੇ ਸੀ। ਤੁਹਾਡੇ ਨਾਲ ਸਿੱਖ ਬੱਚੇ ਪੜ੍ਹਦੇ ਸੀ? ਕੋਈ ਨਾਮ ਜ਼ਿਹਨ 'ਚ? ਦੇਖੋ ਜੀ, ਨਾਮ ਬੱਚਿਆਂ ਦਾ ਇੱਕ ਖਾਸ ਨਹੀਂ ਹੈ। ਮੇਰਾ ਮਤਲਬ ਇੱਕ ਸਾਡੇ ਨਾਲ ਮੇਰੇ ਨਾਲ ਉਧਰ ਬੱਚਾ ਇੱਕ ਪੜ੍ਹਦਾ, ਵਜ਼ੀਰ ਸਿੰਘ। ਵਜ਼ੀਰ ਸਿੰਘ। ਜਿੱਧਰ ਪਰਦੇ ਮਾਰ। ਅੱਛਾ, ਉਹਨਾਂ ਵੱਡੇ ਛੱਡਿਆ ਨਾ ਕੁਝ ਚਾਹੁੰਦਾ ਹੈ। ਚੰਦ ਹੈਗੇ ਨੇ। ਕੌਣ ਸੀਗੇ? ਬਾਬਾ ਖਜ਼ਾਨ ਸਿੰਘ। ਬਾਬਾ ਖਜ਼ਾਨ ਸਿੰਘ। ਖਜ਼ਾਨ ਸਿੰਘ। ਉਹਦਾ ਪੱਠਾ ਸੀ ਜਿਹੜਾ ਪਰਦੇਸ਼ਾ। ਅੱਛਾ, ਉਹਦਾ ਨਾਮ, ਉਹਦਾ ਭਰਾ ਸੀ ਜਿਹੜਾ, ਉਹਦੇ ਨਾਮ ਵਰਿਆਮ ਸਿੰਘ ਆ। ਵਰਿਆਮ ਸਿੰਘ ਹੋ ਗਿਆ। ਇੱਕ ਦੇ ਨਾਮ ਹਰਨਾਮ ਸਿੰਘ ਆ। ਹਰਨਾਮ ਸਿੰਘ। ਠੀਕ ਹੋ ਗਿਆ, ਠੀਕ ਹੋ ਗਿਆ। ਇਹ ਕੁਝ ਬੰਦੇ ਜਿਹੜੇ ਨੇ, ਅੱਛਾ, ਉਹ ਹੈ ਨੇ ਯਾਦ। ਕੁਝ ਇੱਥੇ ਸਾਡੇ ਕੋਲ ਆ, ਕਾਲਾ ਸਿੰਘ। ਕਾਲਾ ਸਿੰਘ। ਇਹ ਨਾਲ ਹੈ ਮਕਾਨ ਹੈ ਜੀ। ਬਿਲਕੁਲ ਸਾਹਮਣੇ ਕਾਲਾ ਸਿੰਘ ਹੋ ਗਿਆ। ਕਾਲਾ ਸਿੰਘ। ਆਦਰ ਜਿਹੜੇ ਇੱਕ ਸ਼ਰਮ ਸਿੰਘ ਹੈ। ਸਰਵਨ ਸਿੰਘ। ਸ਼ਰਮ ਸਿੰਘ। ਅੱਛਾ, ਸ਼ਰਮ ਸਿੰਘ। ਅੱਛਾ, ਇੱਕ ਮੰਗਲ ਸਿੰਘ ਹੈ। ਅੱਛਾ, ਮੰਗਲ ਸਿੰਘ ਹੋ ਗਿਆ। ਠੀਕ ਹੈ। ਅੱਛਾ, ਤੁਸੀਂ ਜਿਹੜੇ ਸਕੂਲ 'ਚ ਪੜ੍ਹਦੇ ਸੀ, ਜੀ। ਉਹ ਸਕੂਲ 'ਚ ਉਸਤਾਦ ਜਿਹੜੇ ਸੀਗੇ ਉਹ ਸਰਦਾਰ ਸੀਗੇ? ਹਾਂ। ਇੱਕ ਦੋ ਉਸਤਾਦ। ਦੋ ਉਸਤਾਦ। ਕੀ ਨਾਂ ਸੀ ਉਹਨਾਂ ਦੇ? ਉਹਦੇ ਨਾਂ ਆ, ਇੱਕ ਦੇ ਨਾਂ ਤੇ ਆ ਮੰਗਲ ਸਿੰਘ। ਮੰਗਲ ਸਿੰਘ। ਇੱਕ ਆ ਇੱਥੇ ਪਰਸੋਵਾਲ ਦਾ ਬਲਦੇਵ ਸਿੰਘ। ਬਲਦੇਵ ਸਿੰਘ। ਅੱਛਾ, ਇਹ ਉਹ ਉਸਤਾਦ ਸੀਗੇ। ਅੱਛਾ, ਇੱਥੇ ਸਿੱਖਾਂ ਦੇ ਕਿੰਨੇ ਘਰ ਸੀ ਤੇ ਮੁਸਲਮਾਨਾਂ ਦੇ ਕਿੰਨੇ ਘਰ ਸੀ? ਦੇਖੋ ਜੀ, ਇਹ ਤੇ ਹੁਣ ਗਿਣਤੀ ਹੈ, ਵਾਹਵਾ ਹੀ ਗਿਣਤੀ ਹੈ। ਅੱਛਾ। ਇਹ ਹੀ ਘਰ ਹੈ ਸਿੱਖਾਂ ਦੇ ਵੀ ਮੇਰਾ ਮਤਲਬ। ਅੱਛਾ, ਬਹੁਤ ਘਰ ਸੀ ਸਿੱਖਾਂ ਦੇ। ਲੋਕੇ ਤੇ ਗੁਰਦੁਆਰਾ ਕਿਹੜੇ ਪਾਸੇ ਸੀਗਾ? ਗੁਰਦੁਆਰਾ ਦੇ ਖਾਸ ਤਲੇ। ਦੋ ਗੁਰਦੁਆਰੇ ਸੀ। ਅੱਛਾ, ਦੋ ਗੁਰਦੁਆਰੇ ਸੀ। ਅੱਛਾ, ਆਪਸ ਦੇ ਵਿੱਚ ਸਿੱਖਾਂ ਦੀ ਔਰ ਮੁਸਲਮਾਨਾਂ ਦੀ ਜਾਂ ਹਿੰਦੂਆਂ ਦੀ ਕਿਸ ਤਰ੍ਹਾਂ ਦਾ ਵਸੇਬ ਸੀਗਾ? ਠੀਕ ਹੈ। ਠੀਕ ਹੈ। ਕੋਈ ਲੜਾਈ ਚੜਾਈ? ਨਹੀਂ, ਕੋਈ ਖਾਸ ਲੜਾਈ ਕੋਈ ਨਹੀਂ। ਸਾਡੀ ਹੋਸ਼ ਤੇ ਆਈ ਨਹੀਂ। ਅੱਛਾ, ਇਹ ਤਾਂ ਨਹੀਂ ਸੀਗਾ ਕਿ ਮਤਲਬ ਸਿੱਖਾਂ ਨੂੰ ਕੋਈ ਮਨਾ ਕਰਦੇ ਸੀ ਕਿ ਭਾਈ ਤੁਹਾਡੀ ਵਿਸਾਖੀ ਹੈ, ਜਾਂ ਮੁਸਲਮਾਨ ਨੂੰ ਮਨਾ ਕਰਦੇ ਸੀ ਤੁਹਾਡੀ ਈਦ ਹੈ? ਕੋਈ ਇਸ ਤਰ੍ਹਾਂ ਦੀ ਗੱਲਬਾਤ ਕੁਛ ਹੈ ਨਹੀਂ? ਨਹੀਂ, ਉਹ ਸਾਡੀ ਹੋਸ਼ ਸੀ ਪਹਿਲਾਂ ਨਾ ਹੋਇਆ। ਇੱਥੇ ਤਾਂ ਕੋਈ ਉਸ ਤਰ੍ਹਾਂ ਦਾ ਰੌਲਾ ਨਹੀਂ ਪਿਆ। ਸਾਡੀ ਦੇ ਵੀ ਲੋਕ ਜਾਂਦੇ ਰਹੇ ਜੀ। ਮਤਲਬ ਚੰਗਾ ਸੀ ਵਸੇਬ? ਜੀ ਹਾਂ, ਜੋ ਆਪਣਾ ਜਿਹੜਾ ਕੰਮ ਕਰਦੇ ਆਪਣੇ ਗੁਰਦੁਆਰੇ ਦੇ ਵਿੱਚ ਕੋਈ ਮੰਨਾ ਨਹੀਂ ਆ। ਮੇਰਾ ਮਤਲਬ ਆਪਣਾ ਕਰਦੇ। ਪਿੰਡ ਦਾ ਨੰਬਰਦਾਰ ਕੌਣ ਸੀ? ਇੱਥੇ ਨੰਬਰਦਾਰ ਪਹਿਲਾਂ ਸਿੱਖ ਸੀ। ਅੱਛਾ, ਉਸ ਦੀ ਬਾਅਦ ਤੇ ਫਿਰ ਮੇਰਾ ਮਤਲਬ ਹੈ ਸਾਡਾ ਆਇਆ ਇੱਕ ਉਹਦਾ ਜਿਹੜਾ ਸਿੱਖ ਉਹਦਾ ਨਾਮ ਵੀਰ ਸਿੰਘ ਸੀ। ਨਾਮ ਕੀ ਸੀ ਉਹਦਾ? ਨੰਬਰਦਾਰ ਆ ਜਿਹੜਾ ਵੀਰ ਸਿੰਘ। ਵੀਰ ਸਿੰਘ। ਇੱਕ ਬਖਸ਼ਾ ਸਿੰਘ ਸੀ। ਬਖਸ਼ਾ ਸਿੰਘ ਤੇ ਵੀਰ ਸਿੰਘ ਦੋ ਨੰਬਰਦਾਰ ਸੀ। ਮੁਸਲਮਾਨਾਂ 'ਚ ਨੰਬਰਦਾਰ ਕੌਣ ਸੀ? ਮੁਸਲਮਾਨਾਂ 'ਚ ਉਸ ਵਕਤ ਮਲਕ ਮੁਹੰਮਦ ਖਾਨ। ਅੱਛਾ, ਮੈਂ ਤੇ ਇਹਨਾਂ ਵਿੱਚ ਆਦਰ ਪਰਦੇ ਸਾਡੇ ਅਸੀਂ ਦੱਸਿਆ ਨਾ। ਅੱਛਾ, ਤੁਸੀਂ ਠੀਕ ਸਹੀ ਹੋ ਗਿਆ। ਅੱਛਾ, ਤੇ ਜਦੋਂ 47 ਹੋਈ ਹੈ, ਜੀ। ਬਲਕਿ 47 ਤੋਂ ਪਹਿਲੇ ਆ ਜੋ ਜਿਹੜਾ ਆਪਣਾ ਰਹਿੰਦੇ ਸੀ ਇੱਥੇ ਸੰਤ ਬਾਬਾ ਪ੍ਰੇਮ ਸਿੰਘ ਜੀ, ਜੀ ਜਨਾਬ ਦਾ ਹੁਕਮ ਕਰੋ। ਉਹਨਾਂ ਬਾਰੇ ਕਿੰਨਾ ਕੁ ਜਾਣਦੇ ਹੋ? ਮੈਂ ਜਨਾਬ ਸੰਤ ਪ੍ਰੇਮ ਸਿੰਘ ਅਨਜਲ ਜੀ। ਸਰਕਾਰ ਉਸ ਵਕਤ ਅਸੀਂ ਸਕੂਲ ਪੜ੍ਹਦੇ। ਸਕੂਲ ਪੜ੍ਹਦੇ ਸੀ ਜੀ। ਮੈਂ ਤੁਹਾਨੂੰ ਪੂਰੀ ਬਾਤ ਸੁਣਾ। ਠੀਕ ਹੋ ਗਿਆ। ਇਹ ਸਾਡੀਆਂ ਨਿਆਈਆਂ ਨੇ ਪਰਾਂ। ਅੱਛਾ, ਹੁਣ ਸਾਡੇ ਮਕਾਨ ਨੇ ਚੜੇ ਮੇਰਿਆਂ ਪਤਲੀਆਂ। ਅੱਛਾ। ਇੱਥੇ ਇੱਕ ਬੰਦਾ ਸੀ,
ਮੰਗਲ ਸਿੰਘ ਇਹ ਦੋ ਮਕਾਨ ਚਾਰ ਛੱਡ ਕੇ ਪਏ। ਅੱਗੇ ਅੱਛਾ। ਮੰਗਲ ਸਿੰਘ ਦਾ ਘਰ ਹੈ। ਅੱਛਾ ਉਹਦੇ ਵਿੱਚ ਉਹਦੇ ਕੋਲ ਇੱਕ ਲੜਕਾ ਆ, ਬੱਚਾ ਇੱਕ ਪਾਲਿਆ ਘਰ ਦਾ ਗਾਂ ਦਾ। ਠੀਕ ਹੋ ਗਿਆ। ਸੰਤ ਪ੍ਰੇਮ ਸਿੰਘ ਜਿਸ ਵਕਤ ਆਇਆ ਨੇ ਪੂਰੀ ਖਲਕਤ ਹੀ ਹੈ ਅੱਛਾ ਨਿਆਈਆਂ ਦੇ ਵਿੱਚ ਅੱਛਾ ਬੇਬਾ ਅੱਛਾ ਮਤਲਬ ਤਾਂ ਉਹਦੇ ਬਾਜੇ ਹਰਸ਼ੀ ਵੱਜਦੀ ਸੀ। ਅੱਛਾ ਪਹਿਲੀ ਵਾਰ ਆਇਆ ਸੀ ਅੱਛਾ ਇੱਥੇ ਪਹਿਲਾਂ ਉਹ ਜਿਹੜਾ ਬੰਦਾ ਸੀ ਨਾ ਮੁਸਲਮਾਨ ਅੱਛਾ ਸਿੱਖ ਉਹਦੇ ਕੋਲ ਬੱਚਾ ਇੱਕ ਉਹਨੇ ਨਾ ਮੰਜੀਆਂ ਖੜੀਆਂ ਕਰਕੇ ਨਾ ਅਸੀਂ ਬਾਬਾ ਝਗੜੇ ਹੋਏ ਅੱਛਾ ਤੇ ਉਹ ਬੱਚੇ ਦੇ ਉੱਤੇ ਨਾ ਡੋਰ ਸੱਟੀ ਨੇ ਜਿਸ ਵੇਲੇ ਤੇ ਉਹ ਤਰਾਵੇ ਮੰਜੀਆਂ ਟੱਪ ਗਿਆ। ਇੱਕ ਸ਼ੁਗਲ ਦੀ ਬਾਤ ਹੈ ਉਹ, ਅੱਛਾ ਜਿਸ ਵਿੱਚ ਸੰਤ ਪ੍ਰੇਮ ਸਿੰਘ ਆ ਸੰਤ ਪ੍ਰੇਮ ਸਿੰਘ ਹੈ। ਜੀ ਉਹ ਜੇ ਸ਼ੁਗਲ ਬੜੇ ਹੁੰਦੇ ਰਹੇ ਨੇ। ਫਿਰ ਪਿੰਡ ਲਿਆਂਦਾ ਨੇ। ਫਿਰ ਉਹਦੀ ਮਾਂ ਜਿਹੜੀ ਨਾ ਉਹ ਮਤਰੇਈ ਹੈ। ਅੱਛਾ ਮਤਰੇਈ ਸੀ। ਸੰਤ ਬਾਬਾ ਪ੍ਰੇਮ ਸਿੰਘ ਦੀ ਮਾਂ ਮਤਰੇਈ ਸੀ। ਮਤਰੇਈ ਸੀ ਉਹ ਜਿਹੜੇ ਮੈਂ ਦੱਸੇ ਨੇ ਖੁਜ਼ਾਨ ਸਿੰਘ, ਬਰਿਆਮ ਸਿੰਘ, ਅਰਨਾਮ ਸਿੰਘ। ਹਾਂਜੀ ਜੀ ਹਾਂ ਹਾਂ ਉਹ ਵੀ ਉਹਨਾਂ ਦੇ ਭਰਾ ਹੈ। ਉਹ ਮਾਂ ਦੇ ਵਿੱਚੋਂ ਸਕੇ ਨਹੀਂ ਸਕੇ ਨਹੀਂ ਸਨ। ਠੀਕ ਹੋ ਗਿਆ, ਸਹੀ ਹੋ ਗਿਆ, ਸੰਤ ਪ੍ਰੇਮ ਸਿੰਘ ਦੀ ਮਾਂ ਜਿਹੜੀ ਉਹ ਫਿਰ ਮਤਰੇਈ ਹੈ। ਸਹੀ ਹੋ ਗਿਆ। ਉਹ ਉਹਨਾਂ ਜਿਸ ਵਕਤ ਜਿੱਥੇ ਉਹ ਰੋਟੀ ਦਿੰਦੀ ਸੀ ਨਾ ਪਹਿਲਾਂ ਚੌਂਕਿਓਂ ਬਾਹਰ ਮੇਰੀ ਗੱਲ ਜੇ ਹੁਣ ਸਮਝ ਆਈ ਬਿਲਕੁਲ ਆ ਰਹੀ। ਉਹਨੇ ਆਖਿਆ ਚੌਂਕੇ ਤੇ ਚੜ੍ਹ ਉਹਨੇ ਕਿਹਾ ਜਿੱਥੇ ਪਹਿਲਾਂ ਦੀ ਨਹੀਂ ਹੈ ਨਾ ਬਚਪਨ ਚ ਮੈਂ ਉੱਥੇ ਹੀ ਖਾਣਾ। ਹਾਏ 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 ਕੀ ਬਾਤ ਇਹ ਗੱਲ ਬੜੀ ਦਾਤ ਦੀ ਹੈ। ਇਹ ਸਾਡੀ ਹੋਸ਼ ਦੀ ਬਾਤ ਹੈ। ਕੀ ਬਾਤ ਠੀਕ ਹੈ ਸਾਨੂੰ ਆ ਪਤਾ ਹੈ। ਸੰਤ ਬਾਬਾ ਪ੍ਰੇਮ ਸਿੰਘ ਨੇ ਕਿਹਾ ਆਪਣੇ ਮਾਂ ਨੂੰ ਬਿਲਕੁਲ। ਕਿ ਜਿੱਥੇ ਮੈਨੂੰ ਬਚਪਨ 'ਚ ਤੂੰ ਰੋਟੀ ਖਾਣੀ ਬਿਲਕੁਲ ਮਾਂ ਦੇ ਮਤ ਲਈ ਆਈ ਸਮਝ ਆਨਾ ਅਸੀਂ ਦੇਖਿਆ ਜਲੂਸ ਪੂਰਾ ਹੋਇਆ ਇਹਨਾਂ ਨਿਆਈਆਂ ਦੇ ਵਿੱਚ ਬਾਹਰ ਮਕਾਨ ਦੇ ਵਿੱਚ ਅੱਛਾ ਅੱਛਾ ਉਸ ਵਕਤ ਅਸੀਂ ਅੱਛਾ ਸੰਤ ਬਾਬਾ ਜਿਹੜੇ ਸੀਗੇ ਨਾ ਪ੍ਰੇਮ ਸਿੰਘ, ਇਹਨਾਂ ਦਾ ਜਨਮ ਜਿਹੜਾ ਘਰ ਸੀ ਉਹ ਤਾਂ ਚਲੋ ਤੁਹਾਡੀ ਉਮਰ ਤੋਂ ਵੱਡੇ ਸੀਗੇ, ਜੀ। ਉਹਨਾਂ ਦਾ ਘਰ ਕਿਹੜਾ ਸੀ ਅਸਲ? ਦੇਖੋ ਜੀ ਘਰ ਤੇ ਉਹਨਾਂ ਦਾ ਇਹ ਹੀ ਆ ਰਾਹ ਦੇ ਵਿੱਚ ਜਗ੍ਹਾ ਜਿੱਥੇ ਵਿਖਾ ਕੇ ਲਿਆਂਦਾ ਹੈ। ਜਿੱਥੇ ਉਹ ਖਾ ਕੇ ਠੀਕ ਮੈਂ ਇੱਕ ਗੱਲ ਹੋਰ ਐਡ ਕਰ, ਜੀ ਕਿਉਂਕਿ ਜਿਸ ਵਕਤ ਅਸਲ ਗੱਲ ਜੀ ਉਹ ਇਹ ਕਿ ਜਿਸ ਵਕਤ ਹੀ ਇੱਥੇ ਸਾਡੇ ਪਿੰਡ ਦੇ ਰਹਿਣ ਆਏ, ਲੇਕਿਨ ਜਿਸ ਵਕਤ ਇਹ ਇੱਥੇ ਚਲੇ ਗਏ ਜਾ ਕੇ ਆਪਣੇ ਗੁਰੂ ਦੇ ਯਾਨੀ ਮਰਾਲੇ ਪਿੰਡ ਹੈ ਸਾਡਾ, ਜੀ ਜੀ ਉੱਥੇ ਵੀ ਜਨਾਬ ਇੱਕ ਗੱਦੀ ਹੈ ਜਿਸ ਤਰ੍ਹਾਂ ਜੀ ਵਾਲੇ ਗੱਡੀ ਜਿਹਾ ਬੈਠੇ ਹੋ ਉੱਥੇ ਗਿਆ ਗਿਆਨ ਹਾਸਲ ਕਰਨ ਜੀ ਜਾਂ ਕਿਸੇ ਵਜ੍ਹਾ ਨਾਲ ਜੀ, ਜੀ। ਉੱਥੇ ਜਨਾਬ ਜਿਸ ਵੇਲੇ ਰਿਹਾ ਜਿਹੜੇ ਦੂਜੇ ਸਨਤ ਹੈ ਉਸ ਬਾਵੇ ਦੇ ਜਾਂ ਜੋ ਵੀ ਕੁਝ ਅਸੀਂ ਸੁਣਿਆ ਉਹਨਾਂ ਦੀ ਨਿਸਬਤ ਇਹਨਾਂ ਨੂੰ ਜਨਾਬ ਇਹਨਾਂ ਦੀ ਤਾਬਿਆਦਾਰੀ ਇਹਨਾਂ ਦੇ ਅੱਛੇ ਅਖਲਾਕ ਦੀ ਵਜ੍ਹਾ ਨਾਲ ਉਹਨਾਂ ਨੇ ਇਹਨਾਂ ਨੂੰ ਜਨਾਬ ਉਹ ਗੱਦੀ ਦਾ ਇੱਕ ਗੱਦੀ ਨਿਸ਼ਾਨ ਕਰ ਗੱਡੀ ਉਸ ਤੋਂ ਜਨਾਬ ਸੰਤ ਪ੍ਰੇਮ ਪ੍ਰੇਮ ਸਿੰਘ ਸਿੰਘ ਦੀ ਇੱਜ਼ਤ ਵਧੀ ਅੱਛਾ। ਉਹ ਸਿੱਖਾਂ ਨੇ ਆਪਣਾ ਉਹਨੂੰ ਬਾਬਾ ਤਸਲੀਮ ਕਰ ਲਿਆ। ਤਸਲੀਮ ਕਰ। ਅੱਜ ਸਮਝ ਜਿੱਧਰ ਜਾਂਦੇ ਸੀ ਉਹਨਾਂ ਦੀ ਹੁਕਮ ਦੀ ਤਾਬਿਆਦਾਰੀ। ਅੱਛਾ ਅਸਲ ਗੱਲ। ਬਜ਼ੁਰਗੋ ਤੁਸੀਂ ਕਿਉਂਕਿ ਤੁਹਾਡੀ ਉਮਰ ਉਸ ਵੇਲੇ ਜ਼ਿਆਦਾ ਸੀ, ਜੀ ਸੰਤ ਜੀ ਨੂੰ ਲੋਕ ਕਿੰਨਾ ਕੁ ਪਿਆਰ ਕਰਦੇ ਸੀ ਪਿੰਡ 'ਚ? ਕਰਦੇ ਸੀ ਕਰਦੇ ਸੀ। ਉਹਨਾਂ ਦਾ ਮਾਨ ਸਨਮਾਨ ਮਤਲਬ ਵਾਵਾ ਸੀ। ਬਿਲਕੁਲ ਵਾਪਸ ਅੱਛਾ ਅੱਛਾ ਜਦੋਂ 47 ਹੋਈ ਹੈ, ਹਾਲਾਤ ਖਰਾਬ ਹੋਏ ਨੇ ਜੀ ਤੇ ਪਿੰਡ ਦੇ ਵਿੱਚ ਉਸ ਵੇਲੇ ਕੀ ਹਾਲਾਤ ਸਨ? ਉਸ ਵਕਤ ਹਾਂ ਉਸ ਵਕਤ ਦੇਖੋ ਜੀ ਮੇਰਾ ਮਤਲਬ ਹੈ ਇੱਕ ਨਿਜ਼ਾਮ ਹੀ ਜਿਹਾ ਚੱਲਿਆ ਕੁਦਰਤੀ ਪਰ ਕੁਦਰਤ ਦੀ ਤਰਫੋਂ ਚੱਲਿਆ। ਅੱਛਾ ਸਾਡੇ ਵਾਸ ਦੀ ਕੀ ਬਾਤ ਹੈ ਹੂੰ। ਇਹ ਘੋੜੀ ਵਾਲਾ ਜੋ ਆਂਦਾ ਜਦ ਨੂੰ ਸਿੱਖ ਆ ਕੇ ਮਾਰ ਗਿਆ ਜੀ ਉਹ ਕਿਸੇ ਨੇ ਆਖਿਆ ਜਿਹਨੂੰ ਮੁਸਲਮਾਨ ਆ ਗਏ ਨੇ ਹੂੰ। ਉਹ ਆਪਣੇ ਮਕਾਨਾਂ ਨੂੰ ਚੜ ਗਏ। ਅੱਛਾ ਜਿਸ ਵਕਤ ਮਕਾਨਾਂ ਨੂੰ ਚੜ ਗਏ ਜਿਹੜੇ ਮਕਾਨ ਤੇ ਚੜੇ ਨੇ ਹਾਂਜੀ ਇਹ ਵੀ ਤੁਹਾਡੇ ਪੇਸ਼ ਕਰ ਦਿੰਦੇ। ਉੱਥੇ ਬੈਠੇ ਰਹੇ ਨੇ ਉਹਨਾਂ ਨੂੰ ਜਨਾਬ ਉਤਾਰਨ ਵਾਲਾ ਜਿਸ ਤਰ੍ਹਾਂ ਕਿ ਅੱਜ ਕੱਲ ਐਮਐਨਏ ਸਾਡੇ ਇੱਥੇ ਜਨਾਲੇ ਇੱਕ ਪਿੰਡ ਹੈ ਖਾਨ ਚੌਧਰੀ ਖਾਨ ਉਸ ਚੱਲਦੀ ਹੋਈ ਬਹੁਤ ਆਈ ਸਮਝ ਲੋਕ ਦਾ ਬਹੁਤ ਇਤਰਾਮ ਕਰਦੇ। ਇਹਨਾਂ ਨੇ ਆਖਿਆ ਸੀ ਜੀ ਵੀ ਤੁਸੀਂ ਉਹਨਾਂ ਨੂੰ ਬੁਲਾਓ, ਅਸੀਂ ਉਹ ਆਇਆ ਉਹਨੇ ਇਹਨਾਂ ਨੂੰ ਲਾਇਆ ਆਖਿਆ ਹਾਂਜੀ ਨਾਮ ਕੀ ਲਿਆ ਤੁਸੀਂ? ਹਾਂਜੀ ਖਾਨ ਮਲਕ ਖਾਨ ਮਲਕ ਚੌਧਰੀ ਖਾਨ ਬੁਲਾਇਆ ਜਨਾਲਾ ਚੌਧਰੀ ਖਾਨ ਮਲਕ ਖਾਨ ਮੁਲਕ ਮੁਲਕ ਹਾਂ। ਖਾਨ ਮੁਲਕ ਉਹ ਇੱਥੇ ਆਏ ਨੇ ਆਪ ਉਹ ਇੱਥੇ ਆਏ ਨੇ ਨਫਸੇ ਨਫੀਸ। ਅੱਛਾ। ਉਹ ਕਿਉਂਕਿ ਉਸ ਵਕਤ ਸਾਡੇ ਐਸ ਇਲਾਕੇ ਦੇ ਜਨਾਲਾ ਸਾਡੇ ਐਸ ਇਲਾਕੇ ਦੇ ਬਾ ਅਸਰ ਲੋਕ ਹੈ। ਅੱਛਾ
ਹੈ ਜੀ। ਇਹ ਲੋਕ ਵੀ ਉਹਨਾਂ ਨੂੰ ਤਸਲੀਮ ਕਰਦੇ ਸੀ। ਠੀਕ। ਉਹਨਾਂ ਸਮਝਿਆ ਵੀ ਇਸ ਤਰ੍ਹਾਂ ਦਾ ਬੰਦਾ ਹੋਵੇਗਾ ਤੇ ਬਸ ਮੁਸਲਮਾਨ ਸਾਨੂੰ ਰਾਜਾ ਸਾਨੂੰ ਕੋ ਮਾਰਨ ਨਹੀਂ ਲੱਗਾ ਪੁਲਿਸ ਦੋ ਗੱਲ ਦਾ ਪੁਲਿਸੀਆਂ ਪੁਲਿਸ ਆਖੇ ਨਹੀਂ ਟਲੇ ਅੱਛਾ ਉਹ ਆਇਆ ਯਕਦਮ ਟਲਿਆ ਆਏ ਜਨਾਬ ਸਾਰੇ ਸਿੱਧਾ। ਇੱਥੇ ਡਲੀ ਚ ਜਿਹੜੇ ਸਾਡੇ ਵਜ਼ੀਰੇ ਨੇ ਜਾਂ ਇਸ ਤਰ੍ਹਾਂ ਦੇ ਇਹ ਦੱਸਦੇ ਸੀ ਸਾਰੇ ਲੋਕ ਇਕੱਠੇ ਹੋ ਗਏ ਨੇ। ਅੱਛਾ ਔਰਤਾਂ ਜਿਹੜੀਆਂ ਨੇ ਉਹ ਦਰਮਿਆਨ ਵਿੱਚ ਹੋ ਗਈਆਂ ਨੇ, ਅੱਛਾ ਜਿਹੜੇ ਮਰਦ ਨੇ ਉਹ ਖਾਲਸ ਵਾਸਤੇ ਦੁਆਲੇ ਹੋ ਗਏ ਨੇ। ਅੱਛਾ। ਤੇ ਕਾਫਲੇ ਦੀ ਸ਼ਕਲ ਵਿੱਚ ਚੱਲ ਪਏ। ਅੱਛਾ ਉੱਤੇ ਜਾ ਕੇ ਉਹਨਾਂ ਨੂੰ ਬਦਨਾਮ ਇੱਥੇ ਕੀਤਾ। ਉਸ ਦੀ ਬਾਅਦ ਫਿਰ ਨਾ ਇਹ ਬੰਦਾ ਜਿਹੜਾ ਬੈਠੇ ਇਹ ਮਲਕ ਮੁਹੰਮਦ ਆਲਮ ਦਾ ਪੁੱਤਰ ਮਾਲਕ ਨਾਮ ਹੈ। ਅੱਛਾ ਉਹ ਜਿਹੜਾ ਛੋਟਾ ਭਰਾ ਨਾ ਬਾਵੇ ਖਜ਼ਾਨ ਸਿੰਘ ਦਾ ਇਹਨਾਂ ਦਾ ਇਹ ਨਾਮ ਹੁੰਦਾ ਹੈ ਸੰਤ ਪ੍ਰੇਮ ਸਿੰਘ ਦਾ ਹਾਂਜੀ ਉਸ ਸਕੂਲਾਂ ਦਾ ਵੱਡਾ ਇੰਚਾਰਜ ਸੀ, ਵੱਡਾ ਅਫਸਰ ਇਹ ਦੋਵਾਂ ਸਕੂਲਾਂ ਦਾ ਠੀਕ ਹੈ ਪਿੱਛੇ ਉੱਥੇ ਜਾ ਅੱਛਾ ਉੱਥੇ ਜਾ ਉੱਥੇ ਠੀਕ ਠੀਕ ਉਹਦੇ ਹੇਠ ਕੋਈ ਜ਼ੀਵੀ ਸੀ ਬਾਵਿਆਂ ਹੇਠ ਬੰਦੇ ਥੋੜੀ ਜੀ ਐਨਾ ਅੱਛਾ ਮਲਕ ਮੁਹੰਮਦ ਆਲਮ ਸਾਡੇ ਵਾਲੇ ਦੀ ਅੱਛਾ ਜੀ ਦੇਖੋ ਮੈਂ ਬੰਦੇ ਦੀ ਗੱਲ ਬਿਆ ਕਰਨਾ ਚੰਗਿਆਈ ਦੀ ਹੂੰ ਕਿੱਥੇ ਇੱਕ ਗੁਰੂ ਮਿਸਾਲ ਦਿੰਦੇ ਨੇ। ਅੱਛਾ ਜੀ ਬਾਬੇ ਨੇ ਹੱਥੋਂ ਨਾ ਇਹਦੇ ਵਾਲੇ ਸਾਹਿਬ ਨੇ ਖਤ ਪਾਇਆ ਵੀ ਖੋੜੀ ਵਾਲੇ ਜਿਹੜੇ ਨੇ ਸਿੱਖ ਉਹ ਕਿੱਥੇ ਨੇ। ਅੱਛਾ ਉਹਨਾਂ ਦੱਸਿਆ ਕਿਹੜੇ ਬੰਦੇ ਦਾ ਪੁੱਛਦੇ ਹੋ, ਉਹਨੇ ਕਿਹਾ ਫਲਾਣੇ ਬੰਦੇ ਦੇ ਜਿਹੜੇ ਬਾਵੇ ਇੱਥੇ ਰਹਿ ਗਏ। ਅੱਛਾ ਉੱਥੋਂ ਖਤ ਉਸ ਬੰਦੇ ਨੇ ਪਾਇਆ, ਹੂੰ ਉਹ ਨਿੱਕੇ ਭਰਾ ਨੇ। ਅੱਛਾ ਉਹਨੇ ਆਖਿਆ ਵੀ ਮੇਰੇ ਬਿਆਨ ਰਹਿੰਦੇ ਨੇ ਹੂੰ। ਜ਼ਮੀਨ ਦੇ ਥੋੜੀ ਦੇ। ਅੱਛਾ ਉਸ ਆਖਿਆ ਮਲਕ ਸਾਹਿਬ ਮੇਰੀ ਇੰਤਜ਼ਾਰ ਕਰੋ ਮੈਂ ਆ ਜਾਣਾ। ਵਾਹ ਉਹ 3 ਦਿਨ 2 ਦਿਨ ਇਹਨਾਂ ਦੇ ਘਰ ਰਿਹਾ ਜਨਾਬ। ਇਹ ਮਕਾਨ ਇਹ ਪੋਤਰੇ ਉਹਦੇ ਦਾ ਇਹ ਪੁੱਤਰ ਬੈਠੇ ਅੱਛਾ ਇਹਨਾਂ ਦੇ ਉਹ ਜ਼ਮੀਨ ਨਾ ਕਰਾਣੀ ਸੀ ਜ਼ਮੀਨ ਦੇ ਬਿਲਕੁਲ ਬੰਦੇ ਹੀ ਨਾ ਕਿ ਆਖਿਆ ਵੀ ਬਿਆਨ ਵਾਪਸ ਕਰਨੇ ਨੇ। ਬਿਆਨ ਵਾਪਸ ਉਹਨਾਂ ਨੇ ਉਸ ਬੰਦੇ ਨੇ ਫਿਰ ਕੀ ਕਿਹਾ ਹੂੰ ਉਥੋਂ ਖੱਤ ਦੇ ਵਿੱਚ ਵੀ ਮੈਂ ਬੰਦਾ ਇਸ ਤਰ੍ਹਾਂ ਦਾ ਨਹੀਂ ਆਇਆ ਇਨਸ਼ਾਅੱਲਾ ਮਲਕ ਸਾਹਿਬ ਮਾਰ ਕੇ ਬਿਆਨ ਜਣ ਦਿੰਦਾ ਆਇਆ ਹਰਨਾਮ ਸਿੰਘ ਨਾਮ ਸੀ ਉਹਦਾ ਹਰਨਾਮ ਸਿੰਘ ਦਾ ਉਹ ਹਰਨਾਮ ਸਿੰਘ ਹੀ ਆ ਉਹਦੇ ਨਾਮ ਮੇਰੇ ਖਿਆਲ ਛੋਟਾ ਭਰਾ ਇਹਨਾਂ ਦਾ ਖਜ਼ਾਨ ਸਿੰਘ ਨਾਮ ਅੱਛਾ ਸਕੂਲਾਂ ਕਿਆ ਦਾ ਉਹ ਬਾਤ ਹੈ, ਇੰਚਾਰਜ ਸੀ ਕਿਆ ਬਾਤ ਉੱਥੇ ਪੜ੍ਹਿਆ ਲਿਖਿਆ। ਪੜ੍ਹਿਆ ਲਿਖਿਆ ਕਿਆ ਬਹੁਤ ਬਾਤ। ਸ਼ਕਲ ਵਾਲਾ ਬੰਦਾ ਠੀਕ ਠਾਕ ਤੁਹਾਡੀ ਜਿਹੜਾ ਕਰਦਾ ਹੈ। ਅੱਛਾ। ਉਹ ਆਖੇ ਫਿਰ ਬਾਬੇ ਕੋਲ 2 ਰਤਾ ਨੇ ਦੋ ਰਾਤਾਂ ਸਹੀ ਹੋ ਗਿਆ, ਸਹੀ ਹੋ ਗਿਆ। ਅੱਛਾ ਤੇ ਜਦੋਂ ਉਹ ਗਏ ਨੇ ਤੁਸੀਂ ਦੱਸਿਆ ਸਾਰਾ ਜੀ ਉਹਨਾਂ ਨੂੰ ਉਠਾਇਆ ਗਿਆ ਜਾਂ ਆਪ ਚਲੇ ਗਏ ਉਠਾਇਆ ਗਿਆ ਉਠਾਇਆ ਗਿਆ ਉਠਾਇਆ ਇਹ ਨਹੀਂ ਗਿਆ ਬਈ ਕਿਸੇ ਨੇ ਕੋਈ ਜੰਗ ਦੇਖੋ ਦਿੱਤਾ ਜੀ ਹੂੰ ਜਨਾਬ ਹੂੰ ਇੰਜ ਨਹੀਂ ਕਿ ਕਿਸੇ ਘਰਾਂ ਚ ਫੜ ਕੇ ਨਾ, ਨਾ, ਨਹੀਂ 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 ਮਤਲਬ ਜ਼ਾਹਰ ਕਈ ਦੱਸਿਆ ਉਹ ਉਹਨਾਂ ਨਹੀਂ, ਨੇ ਰਹਿ ਗਏ ਕਿਸੇ ਇੱਥੇ। ਬੰਦੇ ਮਿਲ ਕੇ ਗਏ ਨੇ ਰੋਏ ਨੇ ਜੋ ਵੀ ਉਹਨਾਂ ਹੋਇਆ। ਦੀਆਂ ਥਰੂ ਨਹੀਂ ਖਲੋਂਦੇ। ਅਸੀਂ ਅਰਜ਼ ਕੀਤਾ ਮੈਂ ਤੈਨੂੰ ਕਮਰਾ ਜਮਾ ਉਹ ਮਕਾਨ ਵਿਖਾਇਆ ਉਹਦੇ ਇਸ ਮਕਾਨ ਦੀ ਮਹੱਲੇ ਵਕੂ ਹੁਣ ਤੇ ਤੁਸੀਂ ਦੇਖਦੇ ਨਹੀਂ ਉਸ ਵਕਤ ਉਹਦੀ ਮਹੱਲੇ ਵਕੂ ਇੱਕ ਸਾਡੇ ਉਸ ਟਿੱਬੇ ਦੇ ਉੱਤੇ ਸਭ ਤੋਂ ਬੁਲੰਦ ਤਰੀਨ ਮਕਾਨ ਆ ਜਾ ਫਿਰ ਅੱਛਾ ਪੂਰਨ ਸਿੰਘ ਦਾ ਜਨਾਬ ਹਾਂ, ਮਕਾਨ ਹੈ ਜਿਹੜਾ ਉਹ ਸਭ ਤੋਂ ਬੁਲੰਦ ਆ। ਸਭ ਫਿਰ ਉਹਦੇ ਵਿੱਚ ਆ ਕਿ ਉਹਦੀ ਦੁਆਲੇ ਚੌਂ ਪਾਸੀ ਉਸ ਵੇਲੇ ਪਿੰਡਾਂ 'ਚ ਇਹ ਨਹੀਂ ਹੁੰਦਾ ਚੌਂ ਪਾਸੀ ਮਤਲਬ ਉਹ ਸ਼ਕਲ ਹੀ ਬਣਾਈ ਜਿਹੜੀ ਅਸੀਂ ਅੱਜ ਕੱਲ੍ਹ ਲਵਾਉਂਦੇ ਹਾਂ ਹੈਂ ਜੀ ਕਿ ਕੋਈ ਚੀਜ਼ ਗੋਲੀ ਗਾਲੀ ਨਹੀਂ ਜਾ ਸਕਦੀ ਸੀ ਕਿ ਮਤਲਬ ਬੜਿਆ ਸੀ ਇੱਥੇ ਵੀ ਜਿਹੜੇ ਸੁਨਿਆਰੇ ਨੇ ਨਾ ਸਾਡੇ ਸੁਨਿਆਰੇ ਜਾ ਜ਼ਰਗਰ ਕੰਮ ਕਰਦੇ ਜੀ ਜ਼ਰਗਰ ਸੁਨਿਆਰੇ ਅਸੀਂ ਉਹਨਾਂ ਨੂੰ ਕਹਿੰਦੇ ਸਾਡੇ ਮਹੱਲੇ ਸਾਰੇ ਜਿਤਨੇ ਘਰ ਹੈ ਨਾ ਸਾਰਿਆਂ ਦੇ ਸਾਰਿਆਂ ਆਖਿਆ ਕਿ ਅਸੀਂ ਰਹਿਣਾ ਚਾਹੁੰਦਾ ਹਾਂ ਉਹ ਮੁਸਲਮਾਨ ਹੋ ਗਏ। ਅੱਛਾ ਬੰਦੇ ਨੇ ਉਸੇ ਤਰ੍ਹਾਂ ਉਹਨਾਂ ਨੂੰ ਵੈਲਕਮ ਕੀਤਾ ਰਹੇ। ਬਾਅਦ ਵਿੱਚ ਜਨਾਬ ਉਹਨਾਂ ਨੇ ਜਾਂ ਲੈਟਰ ਲਿਖਿਆ ਜਾਂ ਜੋ ਵੀ ਕੁਝ 2 ਮਹੀਨਿਆਂ ਦੇ ਬਾਅਦ ਉਹਨਾਂ ਕਿਹਾ ਆਪਣੇ ਕਿ ਅਸੀਂ ਜਾਣਾ ਚਾਹੁੰਦੇ ਹਾਂ। ਅੱਛਾ। ਉਹਨਾਂ ਇੱਥੋਂ ਚਲੇ ਚਲੇ ਗਏ ਸਾਡੇ ਇੱਥੇ ਇਹ ਵੀ ਮੌਜੂਦ ਨੇ ਜਿਹੜੇ ਬੰਦੇ ਸਿੱਖ ਮੁਸਲਮਾਨ ਹੋਏ। ਕੀ ਨਾਂ ਸੀ ਜਲੰਧਰ ਤੁਹਾਨੂੰ ਮੈਂ ਦੱਸਿਆ ਡੇਰਾ ਇਹ ਸਾਡੇ ਪਿੰਡ ਰਸੂਲਪੁਰ ਵਿੱਚ ਉਹਦੇ ਜਿਹੜੇ ਪੀਰੋਸ਼ਾ ਬੈਠੇ ਨੇ ਅੱਛਾ ਕੁਝ ਪੀਰੋਸ਼ਾ ਬੈਠੇ ਨੇ ਕੁਝ ਕਾਦਰਾਬਾਦ ਬੈਠੇ ਨੇ ਅੱਛਾ 2 ਜਗ੍ਹਾ ਤੇ ਉਹ ਮੁਸਲਮਾਨ ਹੋ ਗਏ ਔਰ ਐਡਾ ਜਨਾ ਔਰ ਜਿਹੜੇ ਮੁਸਲਮਾਨ ਚੰਗੇ ਜਵਾਨ ਨੇ। ਪੜਦੇ ਤੁਸੀਂ ਵੇਖੋ ਹੈਰਾਨ ਤੇ ਪਰੇਸ਼ਾਨ ਹੋ। ਅੱਛਾ ਬੜੇ ਜਣੇ ਚੰਗੇ ਇਹ ਵੀ ਉਹਨਾਂ ਦੀ ਔਲਾਦ ਹੈ। ਇਹ ਵੀ ਹੈ।
ਲੇਕਿਨ ਉਹ ਮੁਸਲਮਾਨ ਹੋ ਗਏ ਨੇ ਇੱਥੇ ਹੀ ਰਹੇ। ਜੀ ਅੱਛਾ ਬਜ਼ੁਰਗੋ, ਹੁਣ ਤੁਸੀਂ ਮੈਨੂੰ ਦੱਸੋ ਵੇਲਾ ਉਹ ਚੰਗਾ ਸੀ ਕਿ ਹੁਣ ਦਾ ਚੰਗਾ? ਵੇਲਾ ਉਹ ਚੰਗਾ ਸੀ। ਜੀ ਜੀ ਅਸੀਂ ਜੋ ਕੋਈ ਚਸ਼ਮਦੀਦ ਵਾਕਿਆ ਵੇਖਿਆ ਨਾ ਆਪਣੇ ਪਿੰਡ ਦੇ ਵਿੱਚ, ਤੇ ਫਿਰ ਕੀ ਮੈਂ ਦੱਸ ਸਕਣਾ ਤੁਹਾਨੂੰ, ਉਹਨਾਂ ਦੇ ਆਉਂਦਿਆਂ ਇੱਥੇ ਪੰਛੀ ਵੀ ਨਹੀਂ ਲੰਘਦੇ। ਹਾਂ ਇਹ ਗੱਲ ਇਹਨਾਂ ਨੂੰ ਦੱਸੀ ਹੈ, ਲੇਕਿਨ ਇਹ ਨਹੀਂ ਕਿ ਮੁਸਲਮਾਨਾਂ ਨਾਲ ਕੋਈ ਬਾਹਰ ਹੁੰਦੀ ਹੈ ਵੀ ਤਾਂ ਪਿਛਾਂ ਹੁੰਦੇ ਨੇ, ਉਹ ਨਾ ਅੱਗੇ ਆਉਣਾ। ਸਲੂਕ ਹੈ ਦੇਖੋ ਜੀ, ਇਹ ਸਾਡਾ ਪਿੰਡ ਜਿਹੜਾ ਅਸੀਂ ਤੁਹਾਨੂੰ ਦੱਸਨੇ ਪਏ, ਅੱਛਾ ਇਹਦੀ ਪਹਿਲੀ ਤੇ ਜਨਾਬ ਤੁਸੀਂ ਬਾਹਰ ਜਾਓਗੇ ਜੀ। ਤੇ ਦੇਖੋਗੇ ਖੋੜੀ ਦੂਨਾ ਸਿੰਘ, ਜੀ ਲੇਕਿਨ ਅੱਜ ਕੱਲ ਅਸੀਂ ਇਹਨੂੰ ਬੁਲਾਉਂਦੇ ਹਾਂ ਖੋੜੀ ਰਸੂਲ। ਰਸੂਲ। ਕਿਉਂ ਕਿ ਮਹਿਕਮਾ ਮਾਲ ਦੇ ਹਿਸਾਬ ਨਾਲ ਸਾਡਾ ਮੌਦਿਆ ਵੱਖਰਾ ਹੈ, ਇਹ ਮੌਦਿਆ ਵੱਖਰਾ ਠੀਕ ਹੈ। ਸਾਡੇ ਵਸਨੀਕ ਜਿਹੜੇ ਮਲਕ ਬਰਾਦਰਾਨ, ਮੈਂ ਗੁਜ਼ਾਰਿਸ਼ ਕੀਤੀ ਹੈ ਕਿ ਇਹਨਾਂ ਦੇ ਆਬਾਈ ਤਾਰੀਖੀ ਦੇਖੀਏ ਕਿ ਬਹਾਦਰਪੁਰਾ ਨਾਮ, ਬਹਾਦਰਪੁਰਾ, ਲੇਕਿਨ ਉਹ ਚੂੰਕਿ ਸਾਡੇ ਨਾਲ ਸਿੱਖ ਲਬਾਣਿਆਂ ਦੇ ਤਾਲੁਕਾਤ ਦੀ ਬੁਨਿਆਦ ਐਸੀ ਬਣ ਗਈ ਕਿ ਨਾ ਬਹਾਦਰਪੁਰ ਛੱਡ ਦਿੱਤਾ, ਉਹ ਬੇਚਰਾਗ ਹੀ ਹੋ ਗਈ ਤੇ ਇਹ ਖੋੜੀ ਹੋ ਗਈ। ਅੱਛਾ ਬਾਬਾ ਜੀ, ਹੁਣ ਜਦੋਂ ਤੁਸੀਂ ਲੰਮੇ ਪੈਂਦੇ ਹੋ ਜਾਂ ਉਵੇਂ ਖਿਆਲ ਦੇ ਵਿੱਚ ਬੰਦਾ ਚੱਲ ਜਾਂਦਾ ਹੈ, ਉਹ ਨਕਸ਼ਾ ਸਰਦਾਰ ਫਿਰਦੇ ਹੋਏ, ਜੀ ਸੰਤ ਬਾਬਾ ਜੀ ਆਏ ਹੋਏ, ਉਹ ਨਕਸ਼ਾ ਜ਼ਿਹਨ ਚ ਬੰਦਾ ਪੈਂਦਾ ਕਿਉਂ ਨਹੀਂ ਪੈਂਦਾ? ਜਿਹੜੀ ਸ਼ਾਇਦ ਚਸ਼ਮਦੀਦ ਵਾਕਿਆ ਵੇਖੀ ਉਹ ਲੱਭਦੀ। ਯਾਰ ਤੁਸੀਂ ਤੇ ਅਸੀਂ ਮਿਲੀਏ, ਅੱਜ ਇੱਕ ਦਿਨ ਆਏ ਹੋ, ਹਾਂ ਇੱਕ ਦਿਨ ਨਹੀਂ ਆਏ, ਇੱਕ ਦਿਨ ਨਹੀਂ ਆਏ। ਜ਼ਰਾ ਦਿਨ ਨਾਲ ਸੋਚਿਓ, ਸਾਡੇ ਤੁਸੀਂ ਆਪਣੇ ਆਬਾਈ ਪਿੰਡ ਵਿੱਚ ਹੋ ਕੇ ਚੱਲੇ ਹੋ। ਅੱਛਾ। ਮੈਂ ਸਵਾਲ ਕਰਾਂ, ਕਿਆ ਤੁਸੀਂ ਜਿਸ ਵੇਲੇ ਆਪਣੀ ਅਸਲ ਜਗ੍ਹਾ ਤੇ ਪਹੁੰਚ ਗਏ ਹੋ ਕਿ ਉੱਥੇ ਜਿਸ ਵੇਲੇ ਤੁਸੀਂ ਪੁਰਸਕੂਨ ਹੋਵੋਗੇ, ਤੁਹਾਨੂੰ ਸਾਡੀ ਯਾਦ ਨਹੀਂ ਆਵੇਗੀ? ਕਿਉਂ ਨਹੀਂ? ਮੈਂ ਤਾਂ ਕਹਿ ਰਿਹਾ ਉਹਨਾਂ ਗਲੀਆਂ 'ਚ ਗਏ, ਦੇਖੋ ਸਾਨੂੰ ਫਰਾਕ ਅਸੀਂ ਪਤਾ ਇੱਕ ਮਿਲਿਆ। ਤੁਹਾਡੇ ਨਾਲ ਗੁਫ਼ਤਗੂ ਕੀਤੀ ਹੈ ਹਾਂਜੀ ਜੀ, ਹਾਂਜੀ, ਪਿਆਰ ਵੀ ਕੀਤੀ ਹੈ। ਬਿਲਕੁਲ ਬਿਲਕੁਲ। ਤੇ ਕੈਸੀ ਬਾਤ ਹੋਈ ਹੈ, ਸਾਨੂੰ ਪਿਛਲੇ ਵੀ ਜਿਹੜੇ ਸਨ ਹੈ ਨੇ ਗੁਜ਼ਰੇ, ਜਿਸ ਸਾਡੀਆਂ ਅੱਖਾਂ ਦੇ ਸਾਹਮਣੇ, ਉਹ ਸਾਨੂੰ ਸਾਰੀ ਯਾਦ ਨੇ। ਸਾਰੀ ਸਾਡੇ ਇਸ ਪਿੰਡ ਦੇ ਵਡੇਰੇ ਨੇ ਦੱਸ ਨੇ, ਸਾਡੇ ਇਸ ਪਿੰਡ ਦੀ ਰਵਾਇਤ ਤੇ ਉਹਨੇ ਕੀ ਗੱਲ ਦੱਸੀ ਕਿ ਸਾਡੀ ਇਸ ਰਵਾਇਤ ਦੇ ਮੁਤਾਬਕ ਇਹ ਚੀਜ਼ ਦਾ ਅੰਦਾਜ਼ਾ ਲਾਓ ਕਿ ਜਿਸ ਵੇਲੇ ਸਾਡੇ ਇੱਥੇ ਛਿੰਝ ਪੈਂਦੀ, ਛਿੰਝ, ਅੱਛਾ, ਘੋੜਾਂ, ਕੁਸ਼ਤੀਆਂ, ਹਾਂਜੀ, ਕਬੱਡੀ, ਕਬੱਡੀ ਜਿਹੜੀ ਮਤਲਬ ਸਿੱਖਾਂ ਨੂੰ ਬੜੀ ਪਸੰਦ ਹੈ। ਹਾਂਜੀ ਐਤਕੀ ਮੈਂ ਦੇਖ ਰਿਹਾ ਨਾ, ਹਾਂਜੀ ਐਤਕੀ ਉਹ ਟੀਵੀ ਤੇ ਜਿਹੜਾ ਵਰਲਡ ਕੱਪ ਹੋਇਆ, ਹਾਂ ਪਾਕਿਸਤਾਨ ਤੇ ਅਗਰ ਸਾਡੇ ਮੁਕਾਬਲੇ ਤੇ ਕਿਸੇ ਬੰਦੇ ਨੇ ਕੋਈ ਪੁਆਇੰਟ ਲਏ ਨੇ ਤਾਂ ਸਿੱਖ ਹੀ ਮੜਾ ਕੀਤਾ, ਜਿਸੇ ਆਂਦਾ ਪੁਆਇੰਟ ਲੈ ਜਾਂਦਾ। ਸਾਡਾ ਜਨਾਬ ਉਹ ਚਿਸ਼ਤੀ ਹੈ ਜਿਹੜਾ, ਹਾਂਜੀ, ਹਾਂਜੀ। ਹਾਂਜੀ ਉਹ ਪੁਆਇੰਟ ਲੈਂਦਾ ਸੀ, ਕੋਈ ਹਿੰਦੂ ਵੀ ਵੇਖਿਆ ਨਹੀਂ। ਦੇਖੋ ਜੀ, ਯਾਰ ਸਾਨੂੰ ਕੋਈ ਸਾਡੀ ਕੋਈ ਉਸ ਦੇ ਵੇਖੇ ਵਿੱਚ ਨਾ ਅੱਛਾ ਜੋ ਕੁਝ ਵੇਖਿਆ ਨਾ ਸੀ, ਅੱਛਾ, ਪੂਰਾ ਚੇਤਰ ਦਾ ਮਹੀਨਾ ਹੈ ਨਾ ਜਿਹੜਾ, ਚੇਤਰ ਦਾ ਮਹੀਨਾ, ਜਿਸ ਵੇਲੇ ਵਿਸਾਖੀ ਆਉਂਦੀ, ਹਾਂਜੀ। ਇਹ ਮੇਲਾ ਲੱਗਦਾ ਬਾਬੇ ਦੇ ਡੇਰੇ, ਬਾਬੇ ਦੀ ਡੇਰੇ। ਸਾਰੇ ਮਹੀਨਾ ਆ ਜਾ ਬਈ, ਆ ਜਾ। ਪੂਰਾ ਢੋਲ ਖੜਕਦਾ ਰਹਿੰਦਾ ਨਹੀਂ ਤਾਂ ਬੰਦ ਅੱਛਾ। ਕਰ। ਡੰਡੀ ਦੇ ਵਿੱਚ, ਤੇ ਗਾਉਣ ਵਜਾਜ ਤੇ ਪਤਾ ਜੇ ਇਹ ਚੀਜ਼ਾਂ ਨੂੰ ਅਸੀਂ ਬੜਾ ਮੈਂ ਸਮਝਣਾ ਆਪ ਆਵਾਜ਼ ਨੇ ਸਭ ਕੁਝ ਸਮਝਨੇ ਹਾਂ ਬਈ ਤੁਸੀਂ ਲੋਕ ਜਿਹੜੇ ਦੋੜੇ ਆਖਦੇ ਨਾ, ਦੋੜੇ। ਢੋਲੇ, ਆਹੋ। ਹੈ ਜੀ, ਹਾਂਜੀ। ਉਹ ਵੱਖਰੇ ਹੁੰਦੇ, ਹਾਂ। ਉਹ ਬੜੇ ਪਿਆਰੇ ਹੁੰਦੇ। ਉਹਦਾ ਉਹ ਵੀ ਪੰਜਾਬੀ ਦਾ ਪਿਆਰੇ ਜਿਹੜਾ ਹੁੰਦੇ। ਸ਼ੇਰ ਉੱਥੇ ਬੋਲੇ, ਆਸਫ ਉਹਦਾ ਫੇਰ ਦੁਰਾ। ਤੁਹਾਡਾ ਨਾਮ ਕੀ ਹੈ ਜੀ? ਇਹ ਨਾਮ ਆਉਂਦਾ ਮੁਹੰਮਦ ਆਜ਼ਮ। ਤੁਹਾਡੇ ਵਾਲਿਦ ਸਾਹਿਬ ਦਾ ਕਾਸਮ ਹੈ ਜੀ। ਤੇ ਬਜ਼ੁਰਗੋ, ਤੁਹਾਡੀ ਉਮਰ ਕਿੰਨੀ ਕੁ ਹੈਗੀ? ਮੈਂ ਬੱਤੀ ਦੀ ਪਦਾਇਸ਼ 1947 ਹੋਈ ਹੈ। ਕੀ ਬਣ ਰਿਹਾ ਹਾਂ ਇਕੱਠੇ ਪੜ੍ਹਦੇ ਸੀ? ਇਹ ਦੋ ਇੱਕ ਕਲਾਸ ਫੈਲੋ। ਅੱਛਾ, ਤੁਹਾਡੇ ਨਾਲ ਕਿਹੜੇ ਕਿਹੜੇ ਸਰਦਾਰ ਮੁੰਡੇ ਪੜ੍ਹ ਰਹੇ ਸੀ? ਤੁਸੀਂ ਬਾਪ ਨੂੰ ਨਾਮ ਦੱਸ ਦਿਓ। ਕੀ ਤੁਸੀਂ ਇਹ ਕਹਿੰਦੇ ਨਾ ਹੈ, ਕਈਆਂ ਦਾ ਨਹੀਂ ਹੈ, ਉਹ ਮਾਰਨ ਦੀ ਗੱਲ ਹੁੰਦੀ। ਜਿਨ੍ਹਾਂ ਦੇ ਚੇਤੇ ਆ ਉਹ ਦੱਸ ਦਿਓ। ਗੋਪਾਲ ਸਿੰਘ, ਗੋਪਾਲ ਸਿੰਘ, ਤੁਸੀਂ ਘਰ ਹੀ ਹੋਇਆ। ਗੋਪਾਲ ਸਿੰਘ, ਕਰਤਾਰ ਸਿੰਘ, ਕਰਤਾਰ ਸਿੰਘ, ਤੇ ਉਹਦੇ ਉਸਨੇ ਯਾਰ ਸਾਡਾ ਹੈਡ ਮਾਸਟਰ ਜਿਹੜਾ ਹੈ ਨਾ, ਕੌਣ ਹੈ? ਅੱਛਾ, ਬਲਬੀਰ ਸਿੰਘ, ਬਲਬੀਰ ਸਿੰਘ, ਉਹ ਸਾਡਾ ਉਸਤਾਦ ਹੈ। ਉਸਤਾਦ ਸੀ ਤੁਹਾਡੇ। ਉਹਦਾ ਕੰਮ ਆ ਸਾਨੂੰ ਦਿਹਾੜੀ ਕਰਨਾ, ਘੜ ਕੇ ਪਿਆਰ ਨਾਲ ਪੜ੍ਹਾਉਣਾ, ਤੇ ਇੰਜ ਜੋ ਆਪਣੇ ਬੱਚਿਆਂ ਵਾਲੇ ਜਦੋਂ ਇਹ ਰੋਲਾ ਪਿਆ, ਸਾਨੂੰ ਮਾਸਟਰਾਂ ਤੋਂ ਲੈ ਜਾ ਉਹਦਾ ਪਤਾ ਲੈ ਕੇ ਆਓ ਕੀ ਉਹਦਾ ਪਤਾ ਲੈ ਕੇ ਆਓ ਘਰੋਂ। ਅੱਛਾ ਅਸੀਂ 5 ਬੱਚੇ ਗਏ ਇੱਥੇ ਅੱਛਾ ਜਦੋਂ ਰੋਲੇ ਪਏ,
ਤੇ ਜਨਾਬ ਉਹਦਾ ਘਰ ਦਾ ਪਤਾ ਲਿਆ, ਪਤਾ ਲੈ ਕੇ ਨਗਰੀ ਦੇ ਸਾਹਮਣੇ ਆਇਆ ਨਾ ਅੱਛਾ ਕਿ ਅਥੂ ਡਾਏ ਅੱਛਾ ਸਾਨੂੰ ਦੇਖ ਕੇ ਅੱਛਾ ਮੇਰਾ ਕਿਹਾ ਪੁੱਤਰਾਂ ਨੂੰ ਵਕਤ ਨਹੀਂ ਆਇਆ ਤੁਹਾਨੂੰ ਦੇ ਬਾਅਦ ਹਾਏ ਨਾਈਆਂ ਦਾ ਘਰ ਆ ਗੁਆਂਢ ਹੂੰ ਉਹਨੇ ਸਾਰਾ ਸਮਾਨ ਦੇਖ ਉਹਨਾਂ ਨੂੰ ਮੈਂ ਆਖਿਆ ਨਾ ਬੱਚੇ ਨੂੰ ਕੀ ਪਕਾਣੀ ਜੇ ਅੱਛਾ ਇਹਨਾਂ ਨੇ ਚਿੰਤਾ ਪਾਉਣਾ ਕੀ ਬਾਤ ਕੀ ਇੰਨੀ ਗਿਰਮਰ ਕੀਤੀ ਹੂੰ ਤੇ ਅਥੂ ਡਾਏ ਹੂੰ ਰੋਏ ਦਾ ਰੋਣਾ ਮੈਂ ਕਿਹਾ ਪੁੱਤਰਾ ਮੈਂ ਨਹੀਂ ਆ ਮੈਂ ਨਹੀਂ ਆ ਮੈਂ ਨਹੀਂ ਆ ਸਕਦਾ ਸਾਰੇ ਹੁਣ ਬਸ ਹਾਏ। ਇੰਨਾ ਕੁ ਪਿਆਰ ਬੱਚਾ ਨਾਲ ਹੋਣਾ। ਦੇਖੋ ਜੀ ਇਹ ਵਕਤ ਦੀ ਬਾਤ ਹੈ ਹੂੰ ਸਾਰੀ ਹੂੰ ਸਾਡੇ ਜਿਹੜੇ ਨੋ ਜ਼ਮਾਨਿਆਂ ਦੇ ਵਕਤ ਹਾਂਜੀ ਜ਼ਮਾਨਾ ਤੇ ਉਹੀ ਹੈ, ਮੇਰੇ ਮਾਲਕ ਦੇ ਹੀ ਹੈ। ਆਹੋ ਸਦਾ ਤੇ ਉਹਦੀ ਬਾਤ ਇਹ ਹੈ ਆਇਆ ਉਹ ਕਿਸੇ ਗੱਲ ਨੇ ਉਹ ਗੱਲਾਂ ਨਹੀਂ ਹੈ। ਜ਼ਮਾਨਾ ਯਾਰ ਜੀ ਤੇਰਾ ਜ਼ਮਾਨੇ ਵਾਲੇ ਤੇ ਹਾਂ ਹਾਂ ਕੀ ਜੀ। ਬਾਤ ਬਾਕੀ ਜ਼ਮਾਨੇ ਦਾ ਮਾਲਕ ਤੇ ਉਹ ਹੈ ਬਿਲਕੁਲ ਪਰ ਉਹ ਗੱਲ ਜਿਹੜਾ ਉਹ ਗੱਲ ਨਹੀਂ। ਜ਼ਿੰਦਗੀ ਗੁਜ਼ਰੀ ਹੈ ਨਾ ਜਿਹੜੀ ਹੂੰ ਅੱਛੀ ਗੁਜ਼ਰੀ ਅਤੇ ਸਕਾ ਭਰਾ ਪਿਆ ਮਾਰਦਾ ਸਕਾ ਭਰਾ ਨੇੜੇ ਨਹੀਂ ਹੁੰਦਾ ਹਾਂ ਸਾਡੇ ਆਂਢ ਗੁਆਂਢ ਕਈ ਬੰਦੇ ਐਸੇ ਸਿੱਖ ਹਾਂ ਉਹ ਫਕਰ ਗੁਜ਼ਰ ਗਿਆ, ਗੱਲ ਕਰਨੀ ਚਾਹੀਦੀ ਹੈ। ਕਿ ਇਕੱਠੇ ਰਹੇ ਉਹਨਾਂ ਨੇ ਇਹ ਗੱਲ ਆਖਣੀ ਹੈ ਕੋਈ ਘਰ ਗਮੀ ਸ਼ਾਦੀ ਹੈ ਜੀ ਕੋਈ ਨਹੀਂ ਘਰ ਮਿਸਾਲ ਦੇ ਇਸ ਮਕਾਨ ਦਾ ਤੇ ਕੋਈ ਧੀ ਭੈਣ ਦਾ ਕੋ ਉਹਨਾਂ ਨੇ ਆਪਣਾ ਬੇਟਾ ਸੌਰੋ ਤੂੰ ਫਿਕਰ ਨਹੀਂ ਕਰਨਾ, ਟੈਨਸ਼ਨ ਨਹੀਂ ਲੈਣੀ, ਅਸੀਂ ਆਪੀ ਕਰਾਂਗੇ। ਅੱਛਾ ਪਰਿਵਾਰ ਕੋਲ ਮੈਂ ਇੱਕ ਮਿਸਾਲ ਤੁਹਾਨੂੰ ਦੱਸੀ ਇੱਕ ਅੱਛਾ ਪਿੰਡ ਦੀ ਬੰਦਾ ਜਨਾਬ ਪਾਟੇ ਸਭ ਸ਼ੁਰੂ ਹੋ ਗਿਆ ਹੂੰ ਆਪਣੀ ਹਿਫਾਜ਼ਤ ਦੇ ਉੱਤੇ ਬੰਦੇ ਮਾਮੂਰ ਹੁਣ ਬੈਠੇ ਆ ਅੱਛਾ ਜੋ ਡੰਡਾ ਛੋਟਾ ਲੈ ਕੇ ਹੂੰ ਤਲਵਾਰ ਦੇ ਛੋਟੇ ਹੀ ਹੁੰਦੇ ਆ ਖਾਣਾ ਹੁੰਦੀਆਂ ਹਰ ਚੀਜ਼ ਇਹ ਹਥਿਆਰ ਹੁੰਦੇ ਇਹਨਾਂ ਕੋਲ ਤੇ ਬਾਦਰੇ ਉੱਥੇ ਬੈਠੇ ਹੋਣ ਉਹਨਾਂ ਨੂੰ ਖਬਰ ਆ ਜਾਂਦੀ ਹੈ ਕਿ ਸਾਡੇ ਮਹੱਲੇ ਦੇ ਫਲਾਣਾ ਜਿਹੜੇ ਮੁਸਲਮਾਨ ਹੈ ਉਹ ਬਾਹਰ ਨੇ ਤੇ ਉਹਨਾਂ ਤੇ ਬਰਮ ਰੁਕਣ ਵਾਲਾ ਜੀ ਮਦਦ ਕਰਨੀ ਹਮਲਾ ਕਰ ਦਿੱਤਾ ਹੈ। ਅੱਛਾ ਸਾਡੇ 1 ਮੀਲ ਦੂਰ ਬੈਠ ਕੇ ਹੂੰ ਪੁਲਿਸ ਵਾਲੇ ਲਿਆਇਆ ਅੱਛਾ ਲੇਕਿਨ ਉਹ ਬੰਦੇ ਸ਼ਾਇਦ ਨੇ ਜੇ ਕੋਈ ਮਿਲੇ ਉਹਨਾਂ ਨੇ ਜਨਾਬ ਆਪਣੀਆਂ ਬਾਹਾਂ ਤੇ ਚੱਕ ਵੱਢਣੇ ਸ਼ੁਰੂ ਕਰ ਦਿੱਤੇ। ਆਖਿਆ ਹੋਇਆ ਅੱਜ ਸਾਡਾ ਪਿੰਡ ਹੋਗਾ ਸੀ, ਅੱਜ ਅਸੀਂ ਇੱਥੇ ਨਾ ਹੁੰਦੇ, ਅਸੀਂ ਦੇਖਦੇ ਕੌਣ ਬੰਦਾ ਹੈ। ਇਸ ਤਰ੍ਹਾਂ ਦੇ ਤਾਬੇਦਾਰ ਇਸ ਤਰ੍ਹਾਂ ਦੇ ਸਾਡੇ ਇਸ ਪਿੰਡ ਦੇ ਵਿੱਚ ਸਿਰੋਂ ਨੰਗਾ ਕੋਈ ਬੰਦਾ ਨਹੀਂ ਫਿਰਦਾ। ਨਹੀਂ ਤਾਂ ਕਰਕੇ ਸਾਰੇ ਨੇ ਇਤਫਾਕ ਆ ਉਸ ਵੇਲੇ ਯਾਨੀ ਉਸ ਦੌਰ ਵਿੱਚ ਕਿਆ ਆ ਗਿਆ ਕਿ ਕੋਈ ਬੰਦਾ ਗਲੀ ਦੇ ਵਿੱਚ ਸਿਰੋਂ ਨੰਗਾ ਨਾ ਫਿਰੇ। ਕੀ ਇਤਨੀਆਂ ਇਤਫਾਕ ਆ। ਸਾਡੇ ਇੱਕ ਚੀਜ਼ ਰਹਿਣੀ ਜਿਹੜੀ ਜਿਹਨਾਂ ਦੇ ਗੁਫ਼ਤਗੂ ਕਰ ਦਿੰਦੇ ਸਾਡੀ ਜੇ ਇੱਕ ਚੀਜ਼ ਹੈ ਨਾ ਉਹ ਇਹ ਵੀ ਹੈ ਅੱਛਾ ਉਹਨਾਂ ਦੇ ਟਾਈਮ ਦੀ ਹਾਂ ਵੀ ਚੌਂਕਾਂ ਦੇ ਵਿੱਚ ਰੌਣਕ ਲੱਗੀ ਜਾਣੀ ਹੈ, ਅੱਧੀ ਰਾਤ ਤੱਕ ਕਿਸੇ ਨੇ ਉੱਠ ਕੇ ਆਉਣਾ। ਇਹ ਹੁਣ ਵੀ ਉਹ ਟਾਈਮ ਇਹ ਚੌਂਕ ਹੁੰਦੇ ਆ ਉਹ ਹੁੰਦਾ ਆ ਉਹ ਅੱਗੇ ਹੁੰਦਾ ਇੱਧਰ ਆ ਵੀ ਕੋਈ ਥੋੜਾ ਜਿਹਾ ਵਧਿਆ ਗਿਆ ਹੁੰਦਾ ਆ, ਉਹ ਉੱਥੇ ਅੱਗੇ ਵੀ ਹੁੰਦਾ ਆ। ਬਾਕੀ ਅਸੀਂ ਇਹ ਜਗ੍ਹਾ ਦੇਖੀ ਅੱਛਾ ਜੇ ਉਹ ਸਰਦਾਰ ਇੱਥੇ ਹੁੰਦੇ ਤੇ ਤੁਹਾਨੂੰ ਕੀ ਲੱਗਦਾ ਕਿ ਰੌਣਕਾਂ ਵੱਧਣਾ ਹੁੰਦੀਆਂ? ਨਹੀਂ ਵਾਦੀ ਵੱਧ ਹੁੰਦੀ ਆ। ਜਦੋਂ ਆਏ ਪਿੰਡ ਦਾ ਸਲੂਕ ਇਤਫਾਕ ਟਾਈਮ ਸੋਹਣਾ ਗੁਜ਼ਰਿਆ। ਅਸੀਂ ਕਿਉਂ ਆਖੇ ਵੀ ਟਾਈਮ ਨਹੀਂ ਸੋਹਣਾ ਗੁਜ਼ਰਿਆ, ਕਿਉਂ ਨਹੀਂ? ਖਲਾਕ ਆ ਜੀ ਅਖਲਾਕ ਹੈ ਖਲਾਕ ਨਾਲ ਕੰਮ ਚੱਲਦੇ ਨੇ ਵੇਲਾ ਉਹ ਠੀਕ ਸੀ ਹੁਣ ਤਾਂ ਠੀਕ ਆ ਵੇਲਾ ਉਹ ਨਾਲ ਨਹੀਂ ਰਹਿੰਦਾ ਮਨ ਕਰੋੜਾਪਤੀ ਹੋ ਗਏ ਨੇ। ਵਾਹ ਹੁਣ ਦੁਨੀਆ ਕਰੋੜਾਪਤੀ ਹੋ ਗਈ, ਭੁੱਖੇ ਨੰਗੇ ਜਿਹੜੇ ਨੇ ਉਹ ਕਰੋੜਾਪਤੀ ਨੇ। ਹਾਂ ਪਰ ਉਹ ਗੱਲ ਕੋਈ ਨਹੀਂ, ਉਹ ਗੱਲ ਨਹੀਂ। ਉਹ ਗੱਲ ਉਹ ਆਪਣੇ ਕਰੋੜਾਪਤੀ ਨੂੰ ਯਾਦ ਕਰਦੇ ਨੇ ਪਰ ਆਹ ਨੂੰ ਕਿਸੇ ਨੂੰ ਯਾਦ ਨਹੀਂ। ਹੂੰ ਪੈਸਾ ਪਿਆਰਾ ਹੈ, ਬੰਦਾ ਪਿਆਰਾ ਨਹੀਂ। ਗੱਲ ਬਿਲਕੁਲ ਸੁਣਾਉਣ ਸੀ ਇੱਕ ਭਰਾ ਛੱਕਾ ਪਿਆ ਮਾਰਦਾ, ਇੱਕ ਭਰਾ ਐਸ਼ਾ ਕਰਦਾ ਪਿਆ ਨੂੰ ਕੀ ਭਰਾ ਜਦੋਂ ਉਦੋਂ ਐ ਨਹੀਂ ਹੁੰਦਾ ਸੀ। ਉਹਦੇ ਬਾਅਦ ਇਕੱਠੇ ਬੈਠ ਖਾ ਜਾਂਦੇ ਸੀ। ਹਾਂ ਮੇਰੇ ਕੋਲ ਨਹੀਂ ਆਇਆ ਮੈਂ ਕਿਹਾ ਲਾਓ ਅੱਗੋਂ ਹੋ ਜਾਏਗਾ ਦੇਖਣ ਨੂੰ ਆਲਾ ਵਕਤ ਜਿਹੜਾ ਉਹਦੇ ਚ ਫਲੂਸ ਜੀ, ਜੀ। ਪਿਆਰ ਆਪਣੇ ਪੈਸਾ ਕਰੋ। ਇੱਕ ਦੂਜੇ ਨਾਲ ਹੁਣ ਅਸੀਂ ਪੈਸੇ ਦੀ ਬਾਤ ਹੈ। ਇਹ ਹੁੰਦਾ ਵਾ। ਅੱਛਾ, ਹੁਣ ਜਿਹੜੇ ਬੰਦੇ- ਇਹ ਸਰਵਰ ਆ ਨਹੀਂ ਗਏ ਅੱਛਾ ਹੁਣ ਜਿਹੜੇ ਬਜ਼ੁਰਗ ਇੱਥੋਂ ਗਏ ਨੇ ਜੀ ਠੀਕ ਹੈ ਹੁਣ ਜ਼ਾਹਰ ਹੈ ਜ਼ਿੰਦਗੀ ਦੇ ਐਸੇ ਮੋੜ 'ਚ ਹੋ ਤੁਸੀਂ ਜੀ ਕਿ ਦਿਲ ਤੇ ਕਰਦਾ ਹੈ ਕਿ ਯਾਰ ਇੱਕ ਵਾਰੀ ਉਹ ਮਿਲਦੇ ਦਿਲ ਦਾ ਦਿਲ ਕਰਨਾ ਪਰ ਕਰ ਕੋਈ ਨਹੀਂ ਸਕਦੇ। ਹਾਂ ਦਿਲ ਤੇ ਕਰ ਲੈ ਦਿਲ ਤੇ ਕਰਨਾ ਪਰ ਕਰ ਕੋਈ ਨਹੀਂ ਸਕਦੇ।
ਸੁਨੇਹਾ ਤੇ ਦੇ ਸਕਦੇ ਆ ਨਾ ਕਿ ਭਾਈ ਜਿੱਥੇ ਰਹਿ ਰਹੇ ਹੋ ਹਾਂ। ਸਾਡੀ ਉਹ- ਦੁਆ ਸਲਾਮ ਤੇ ਦੇ ਉਹਨਾਂ ਦੇ ਸਕਦੇ ਥਾਣੇ 3 ਮਕਾਨ ਰਹਿ ਗਏ, ਤਰੇ ਮਕਾਨ 3 ਮਕਾਨ ਅੱਛਾ ਜਿਹੜੇ ਹਨ ਅਭੀ ਤੱਕ। ਕਿਹੜੇ ਕਿਹੜੇ ਇੱਕ ਉਹ ਬਾਵਿਆਂ ਦਾ, ਅੱਛਾ ਇੱਕ ਹੈ ਬੋੜੀਆਂ ਵਾਲਾ ਜੀ, ਇੱਕ ਕੋਈ ਨਾਲ- ਸ਼ਾਮ ਸਿੰਘ ਦਾ ਹਾਂ, ਸ਼ਾਮ ਸਿੰਘ ਤੇ ਇੱਕ ਉਹ ਪੂਰਨ ਸਿੰਘ। ਹਾਂ ਪੂਰਨ ਸਿੰਘ ਵਾਲਾ ਵੀ ਤੇ ਵਿਖਾਇਆ ਅੱਛਾ। ਸ਼ਾਮ ਸਿੰਘ ਵਾਲਾ ਵੀ ਇਹਨਾਂ ਉਹਨਾਂ ਨੇ ਦਾ ਚਾਰ ਥੋੜ੍ਹਾ ਵਿਖਾਇਆ ਜੀ। ਮਤਲਬ ਹੈ ਜੀ ਹੋਰ ਕੋਈ ਨਹੀਂ। ਇਹ ਬਾਵਿਆਂ ਵਾਲਾ ਵੀ ਅੰਦਰ ਵਿਖਾਇਆ ਉੱਥੋਂ ਇਹ ਆਂਦੇ ਜੀ ਅਸੀਂ ਨਾ ਉਹਦੇ ਖਾਨੇ ਦੀ ਕੋਈ ਲੱਗੀ ਗਈ ਨਾ ਦੀਵਾਰ ਵਿੱਚ ਅਸੀਂ ਉਹ ਖਜ਼ਾਨਾ ਵੇਖਣਾ ਉੱਤੇ ਛੱਡ ਗਏ ਨੇ ਮੈਂ ਕਿਹਾ ਲਾ ਦਿੰਦੇ ਆ ਲਾ ਦੇ ਅੱਛਾ ਇਹ ਜਿਹੜੇ ਪਿੰਡ ਵਾਲੇ ਹੁਣ ਚੜ੍ਹਦੇ ਪੰਜਾਬ 'ਚ ਰਹਿੰਦੇ ਨੇਗੇ ਇਹ ਇਸ ਪਿੰਡ ਤੋਂ ਕੀ ਸੁਨੇਹਾ ਦੇਣਾ ਚਾਹੋ ਇਹ ਜਿਹੜਾ ਸਲਾਮ ਦੁਆਈ ਆਇਆ ਉਹਦਾ ਹਕੀਕ ਨੇ ਦੇਖਾ। ਹਾਂ ਬਸ ਸਲਾਮ ਦੁਆ ਬੜੀ ਗੱਲ ਹੁੰਦੀ ਹੈ ਸਲਾਮ ਦੁਆਈ ਅਸੀਂ ਤੇ ਹੈ। ਸਲਾਮ ਦਵਾਈ ਹੈ ਹਾਂ। ਮੈਂ ਜਿਹੜੇ ਕੰਮ ਤੁਸੀਂ ਜਿਹੜੇ ਨੇ 72 ਸਾਲਾਂ ਬਾਅਦ ਉਹਨਾਂ ਨੂੰ ਸਲਾਮ ਦੁਆ ਦੇ ਰਹੇ ਹੋ ਇਹਨਾਂ ਉਹਨਾਂ ਨੂੰ ਯਾਦ ਰੱਖਿਆ ਉਹ ਵੇਲਾ ਚੇਤੇ ਰੱਖਿਆ ਹੈ, ਬੜੀ ਗੱਲ ਹੈ ਨਹੀਂ, ਉਹ ਕਿਸੇ ਨੇ ਕੀ ਲੈ ਜਾਣਾ ਕੁਛ ਵੀ ਸਾਡੀ ਤਰਫੋਂ ਜਨਾਬ ਉਹਨਾਂ ਨੂੰ ਸੁਣਿਆ ਇਹ ਹੈ ਕਿ ਜਨਾਬ ਅਮਨ ਨਾਲ ਸਲਾਮਤੀ ਨਾਲ ਤੇ ਖੁਸ਼ਾਬਾਸ਼ ਤੇ ਖੁਸ਼ਹਾਲ ਰਹਿਣ ਅਸੀਂ ਜਨਾਬ ਖੁਸ਼ ਲੋ ਜੀ ਬਜ਼ੁਰਗਾਂ ਨਾਲ ਕੀਤੀ ਗੱਲਬਾਤ। ਮੇਰੇ ਨਾਲ ਅੱਜ 3 ਬਜ਼ੁਰਗ ਜਿਨ੍ਹਾਂ 'ਚ 2 ਕਲਾਸ ਫੈਲੋ ਉਸ ਵੇਲੇ ਦੇ ਮੇਰੇ ਨਾਲ ਬੈਠੇ ਨੇ ਔਰ ਇਸ ਵੇਲੇ ਅਸੀਂ ਬੈਠੇ ਹਾਂ ਖੋੜੀ ਦੁਨਾ ਸਿੰਘ ਦੇ ਵਿੱਚ ਤੇ ਅਸੀਂ ਇਹਨਾਂ ਨਾਲ ਜੋ ਸਾਂਝ ਪਾਈ ਜੋ ਪਿਆਰ ਮੁਹੱਬਤ ਦੀ ਗੱਲ ਕੀਤੀ ਉਹ ਮੈਂ ਖਲੂਸ ਦੇ ਅਲਫਾਜ਼ ਤੁਹਾਨੂੰ ਦੱਸ ਨਹੀਂ ਸਕਦਾ ਕਿ ਮੇਰੇ ਨਾਲ ਇੱਕ ਬਜ਼ੁਰਗ ਜਿਹੜੇ ਨੇ ਪਿਛਲੇ 3-4 ਘੰਟਿਆਂ ਦੇ ਮੈਨੂੰ ਫਰਦਨ ਉਹ ਘਰ ਵਿਖਾਇਆ। ਮੇਰੇ ਕੋਲ ਅਲਫਾਜ਼ ਨਹੀਂ ਹੈਗੇ ਬਸ ਇਹੀ ਆਖਾਂਗਾ ਕਿ ਜਿਹੜੇ ਇਸ ਪਿੰਡ ਦੇ ਵਸਿੰਦੇ ਸੀ ਉਹ ਆਉਣ ਆਪਣਾ ਪਿੰਡ ਜ਼ਰੂਰ ਵੇਖਣ ਔਰ ਜੋ ਇਹਨਾਂ ਦੀ ਮੁਹੱਬਤ ਹੈ ਕਿਉਂਕਿ ਇੱਕ ਫਿਤਰਤੀ ਅਮਲ ਹੈ ਜਿਹੜਾ ਆਇਆ ਉਸ ਬੰਦੇ ਨੇ ਜਾਣਾ ਪੈਣਾ ਜਾਣਾ ਤੇ ਨਹੀਂ ਤੇ ਜ਼ਾਹਰ ਹੈ ਉਹ ਵੀ ਬਜ਼ੁਰਗ ਹੋਣੇ ਉਹਨਾਂ ਨੂੰ ਵੀ ਇਸ ਗਲੀ ਦੀਆਂ ਮਹਿਕ ਜਿਹੜੀ ਆਪਣੀ ਜ਼ਮੀਨ ਦੀ ਇੱਕ ਮਹਿਕ ਹੈ ਜਿਹੜੀ ਜ਼ਮੀਨ ਦੀ ਇੱਕ ਖੁਸ਼ਬੂ ਹੈ ਜ਼ਾਹਰ ਹੈ ਉਹ ਵੀ ਇਸ ਨੂੰ ਚੇਤੇ ਕਰਦੇ ਹੋਣੇ ਔਰ ਉਹਨਾਂ ਦੀਆਂ ਵੀ ਖਵਾਹਿਸ਼ਾਤ ਹੋਣੀਆਂ ਨੇ ਕਿ ਅਸੀਂ ਆਈਏ ਆਪਣਾ ਪਿੰਡ ਵੇਖੀਏ। ਇਹ ਬਜ਼ੁਰਗ ਮੇਰੇ ਨਾਲ ਬੈਠੇ ਨੇ ਅੱਜ ਵੀ ਉਹਨਾਂ ਦੀ ਉਡੀਕ 'ਚ ਨੇ ਕਿ ਉਹ ਆਉਣ। ਉਹਨਾਂ ਦੀ ਗਲਵਕੜੀਆਂ ਇਹਨਾਂ ਦੀਆਂ ਬਾਹਾਂ ਜਿਹੜੀਆਂ ਨੇ ਉਹਨਾਂ ਵਾਸਤੇ ਖੁੱਲੀਆਂ ਨੇ ਉਹ ਜ਼ਰੂਰ ਇੱਥੇ ਆਉਣ ਇਹਨਾਂ ਨੂੰ ਜ਼ਰੂਰ ਮਿਲਣ। ਅਸੀਂ ਜਿਹੜੇ ਅਥਾਰਟੀਜ਼ ਨੇ ਉਹਨਾਂ ਨੂੰ ਅੱਗੇ ਵੀ ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਮਿਲਣ ਦਿੱਤਾ ਜਾਵੇ ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਕਰਨ ਦੀ ਜਿਹੜੀ ਇੱਕ ਜ਼ਾਹਰ ਹੈ ਤਾਂਗ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਉਹਨੂੰ ਮਿਲੀਏ। ਰਾਵਾਂ ਖੁੱਲ੍ਹਣੀਆਂ ਚਾਹੀਦੀਆਂ। ਠੀਕ ਹੈ ਜਿਹੜੀਆਂ ਦੀਵਾਰਾਂ ਹੋ ਚੁੱਕੀਆਂ ਨੇ ਉਹ ਦੀਵਾਰਾਂ ਰਹਿਣ ਲੇਕਿਨ ਦੀਵਾਰਾਂ ਦੇ ਵਿੱਚ ਦਰਵਾਜ਼ੇ ਬੂਹੇ ਬਾਰੀਆਂ ਹੋਣੀਆਂ ਚਾਹੀਦੀਆਂ ਨੇ ਕਿ ਲੋਕ ਆਪਸ ਦੇ ਵਿੱਚ ਗੱਲ ਕਰਨ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਵੇਖਣ ਕਿਉਂਕਿ ਇਹ 90-95 ਸਾਲ ਇਹਨਾਂ ਦੀ ਉਮਰ ਹੈ। ਇਸ ਤੋਂ ਬਾਅਦ ਮੈਂ ਕੀ ਕਹਿ ਸਕਦਾ ਇਹਨਾਂ ਨੇ ਕੀ ਕਰਨਾ ਇਹਨਾਂ ਦੀ ਜ਼ਿੰਦਗੀ ਖੁਆਇਸ਼ ਇਹੀ ਹੋਣੀ ਹੈ ਕਿ ਉਹਨਾਂ ਲੋਕਾਂ ਤੱਕ ਅਸੀਂ ਮਿਲ ਸਕੀਏ ਜੱਫੀਆਂ ਪਾ ਸਕੀਏ ਉਹਨਾਂ ਨਾਲ। ਸੋ ਇਸ ਤਰ੍ਹਾਂ ਦੀ ਕਹਾਣੀਆਂ ਬਸ ਅੱਲਾਹ ਜ਼ਾਤ ਪਾਕ ਕਰਮ ਕਰੇ। ਹਾਂਜੀ। ਸਾਡਾ ਸ਼ੌਕ ਤੇ ਇਹ ਹੈ ਕਿ ਮਿਲ ਜਾਣ ਅਸੀਂ ਵੀ ਨੂੰ ਸੁਣਿਆ ਜੀ ਜੀ ਕਿ ਜਿਹੜੇ ਲੋਕ ਸਾਡੇ ਇਸ ਪਿੰਡ ਦੇ ਵਸਨੀਕੀ ਹੈ ਜੀ ਜੀ ਤੇ ਚਲੇ ਗਏ ਨੇ ਅਗਰ ਦੁਨੀਆ ਤੇ ਨਹੀਂ ਮੌਜੂਦ ਹੋ ਤੇ ਉਹਨਾਂ ਦੇ ਜਿਹੜੇ ਲਵਾਇਕੀਨ ਨੇ ਪਿੱਛੇ ਬੱਚੇ। ਬੇਟੇ ਬੇਟੀਆਂ ਉਹ ਆ ਕੇ ਆਪਣੀ ਜਨਮ ਪੋਸ਼ ਨੂੰ ਦੇਖਣ ਅਸੀਂ ਉਹਨਾਂ ਦੀਆਂ ਪਿਆਰ ਨਾਲ ਅਸੀਂ ਐਂ ਹੀ ਸਮਝਾਂਗੇ ਕਿ ਉਹ ਸਾਡੇ ਕੋਈ ਦੋਸਤ ਨੇ। ਮੋਸਟ ਵੈਲਕਮ ਹਾਂਜੀ ਉਹ ਆਪਣੇ ਇਸ ਪਿੰਡ ਨੂੰ ਦੇਖ ਕੇ ਤੇ ਆਪਣੇ ਅਸਲਾਹ ਬਾਵਜਦਾਦ ਦੀ ਯਾਦ ਤਾਜ਼ਾ ਕਰ। ਬਿਲਕੁਲ ਤੁਹਾਡੀ ਗੱਲ ਇਹਨਾਂ ਦੀ ਗੱਲ ਇਸ ਕਰਕੇ ਵੀ ਠੀਕ ਹੈ ਕਿ ਅਗਲੇ 5-7-10 ਸਾਲਾਂ ਦੇ ਵਿੱਚ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਵੀ ਨਾ ਹੋਵੇ ਕਿ ਉਹ ਬਜ਼ੁਰਗ ਕੌਣ ਸਨ ਕੌਣ ਨਹੀਂ ਸਨ। ਸੋ ਅਗਰ ਉਹ ਆਪਸ ਦੇ ਵਿੱਚ ਇੱਕ ਵਾਰੀ ਇਹਨਾਂ ਦੀ ਇੱਕ ਰਾਬਤਾ ਬਹਾਲ ਹੋ ਜਾਏਗਾ ਤੇ ਮੇਰੇ ਖਿਆਲ ਦੇ ਵਿੱਚ ਫਿਰ ਉਹ ਰੌਣਕਾਂ ਬਹਾਰਾਂ ਫਿਰ ਲੱਗ ਜਾਣਗੀਆਂ। ਅੱਜ ਤੋਂ ਬੇਸ਼ੱਕ ਆਉਣ ਵਾਲੀ ਪੀੜ੍ਹੀ ਦੀ ਸਹੀ ਲੇਕਿਨ ਰਾਬਤਾ ਜ਼ਰੂਰ ਹੋਣਾ ਚਾਹੀਦਾ ਹੈ ਔਰ ਇਸੇ ਰਾਬਤੇ ਲਈ ਅਸੀਂ ਇਸ ਤਰ੍ਹਾਂ ਦੀਆਂ ਕਹਾਣੀਆਂ ਤੁਹਾਡੇ ਰੂਬਰੂ ਪੇਸ਼ ਕਰਦੇ ਰਵਾਂਗੇ। ਚੰਗਾ ਜੀ, ਫਿਰ ਸਰਕਾਰ ਇਸੇ ਥਾਂ ਦੇ ਉੱਪਰ ਰੱਬ ਵਾਹ।